ਸਾਡਾ ਪੂਰੇ ਪਾਕਿਸਤਾਨ ਦੇ ਵੱਡੇ ਸ਼ਹਿਰਾਂ 'ਚ ਪੂਰਾ ਨੈਟਵਰਕ ਹੈ ਬੈਕਅਪ ਸਰਵਿਸ ਦਾ। ਅਗਰ ਕਿਸੇ ਕਸਟਮਰ ਨੂੰ ਕੋਈ ਮਸਲਨ ਸ਼ਿਕਾਇਤ ਆ ਜਾਵੇ, ਉਹ ਫਿਰ ਸਾਡਾ ਇੱਕ ਸੈੱਲ ਇਫੈਕਟ ਉੱਥੇ ਟੈਲੀਫੋਨ ਕਰਦੇ ਨੇ ਤੇ ਅਸੀਂ ਫਿਰ ਉੱਥੇ ਆਪਣੇ ਪਲੰਬਰ ਨੂੰ ਇਤਲਾਹ ਦਿੰਦੇ ਹਾਂ, ਉਹ ਸ਼ਹਿਰ ਉਹ ਜਾ ਕੇ ਫਿਰ ਉਹਨਾਂ ਦਾ ਮਸਲਾ ਹੱਲ ਕਰ ਲਓ। ਉਹ ਸਾਡੇ ਕੋਲ ਵੀ ਜਿਹੜੀਆਂ ਨੇ ਇੰਪੋਰਟਡ ਮਸ਼ੀਨਾਂ ਨੇ, ਉਹਦੇ ਉੱਤੇ ਉਹ ਕੋਲ ਵਗੈਰਾ ਜਿਹੜੇ ਨੇ ਨਾ, ਉਹ ਤਮਾਮ ਜਿਹੜੇ ਨੇ ਅਸੀਂ ਆਟੋਮੈਟਿਕ ਮਸ਼ੀਨਾਂ ਤੇ ਕੱਢਦੇ ਹਾਂ ਔਰ ਉਹਦੀ ਵਜ੍ਹਾ ਤੋਂ ਫਿਰ ਇਨਸਾਈਡ ਬੜੀ ਸਫਾਈ ਆਉਂਦੀ ਹੈ। ਤੁਹਾਡੇ ਨਲਾਂ ਦੇ ਵਿੱਚੋਂ ਪਾਣੀ ਦੇ ਵਿੱਚੋਂ ਅਗਰ ਕੋਈ ਸੈਂਡ ਆ ਰਹੀ ਹੈ, ਰੇਤ ਆ ਰਹੀ ਔਰ ਗੰਦਗੀ ਆ ਰਹੀ ਹੈ ਤੇ ਉਹ ਵੀ ਉਹ ਰੋਕਦਾ। ਉਹ ਤਾਂ ਬੜਾ ਜ਼ਰੂਰੀ ਹੈ ਨਾ ਜੀ। ਉਹਦੇ ਵਿੱਚ ਦੇਖੋ ਕਚਰਾ ਜਾਂ ਕੋਈ ਕਸਾਫਤਾਂ ਵਗੈਰਾ ਜਿਹੜੀਆਂ ਆ ਰਹੀਆਂ ਨੇ, ਉਹ ਸਗੋਂ ਉਹਨੂੰ ਫਿਲਟਰ ਕਰਕੇ ਸਾਫ਼ ਪਾਣੀ ਦਿੰਦਾ ਹੈ, ਸਾਫ਼ ਕਰਕੇ ਦੇ। ਸਾਡੇ ਜਿਹੜੇ ਸੋਨੈਕਸ ਦੇ ਕਸਟਮਰਸ ਨੇ, ਉਹਨਾਂ ਦੇ ਇਲਮ ਵਿੱਚ ਇਹ ਗੱਲ ਹੋਣੀ ਚਾਹੀਦੀ ਹੈ ਕਿ ਫੈਕਟਰੀ ਜਿਹੜੀ ਹੈ ਸੋਨੈਕਸ ਸੈਨੇਟਰੀ ਫਿਟਿੰਗਸ ਆਫਟਰ ਸੇਲ ਸਰਵਿਸ ਵੀ ਦਿੰਦੀ ਹੈ। ਸਾਡਾ ਜਿਤਨੇ ਵੀ ਪ੍ਰੋਡਕਟ ਇਹ ਲੋਕਾਂ ਨਾਲੋਂ ਹਟ ਕੇ ਅਸੀਂ ਤਾਂ ਇਹਦੀ ਟੈਸਟਿੰਗ ਕਰਨੇ ਆ ਔਰ ਬੜੇ ਅਖਰਾਜਾਤ ਦਿੱਤੇ ਹੁੰਦੇ ਨੇ। ਇਹ 'ਚ ਹਵਾ ਭਰ ਕੇ ਇਹਨੂੰ ਪਾਣੀ ਦੇ ਵਿੱਚ ਟੈਸਟ ਕਰਨੇ ਆ ਕਿ ਮਾਮੂਲੀ ਜਿਹੀ ਵੀ ਲੀਕ ਜਿਹੜਾ ਨਾ ਉਹਦਾ ਪਤਾ ਲੱਗ। ਬਾਥ ਜਿਹੜਾ ਇੱਕ ਵਾਰੀ ਨਹੀਂ ਹੁੰਦਾ ਟੈਸਟ, ਇਹ ਇੱਕ ਬਾਥ 3 ਦਫਾ ਟੈਸਟ ਹੁੰਦਾ, ਲੈਫਟ ਰਾਈਟ, ਲੈਫਟ ਸੈਕੰਡ ਔਰ ਫੁੱਲ। 99.9% ਮਸਲ ਕੋਈ ਖਦਸ਼ਾ ਨਹੀਂ ਕਿ ਸਾਡੀ ਮਸਲ ਕੰਪਲੇਂਟ ਹੋ। ਅਸੀਂ ਨਿਕਲ ਕ੍ਰੋਮ ਦੇ ਸਪੈਸ਼ਲਿਸਟ ਹਾਂ ਪੂਰੇ ਪਾਕਿਸਤਾਨ 'ਚ। ਅਸੀਂ ਬੜੇ ਕੁਆਲੀਫਾਈਡ ਬੰਦੇ ਰੱਖੇ ਨੇ। ਮਸਲ ਜਰਮਨੀ ਕੰਪਨੀ ਨਾਲ ਰਾਬਤਾ ਸਾਡਾ, ਇੰਗਲੈਂਡ ਦੀ ਕੰਪਨੀ ਨਾਲ ਰਾਬਤਾ ਕਿ ਜਿਤਨੀ ਨਵੀਂ ਟੈਕਨੋਲੋਜੀ ਆਉਂਦੀ ਹੈ ਸਾਨੂੰ ਬਰ ਵਕਤ ਪਤਾ ਲੱਗਦਾ। ਕਲੀਨਿੰਗ ਇਹਦੀ ਬੜੀ ਅਹਿਮ ਹੈ। ਜੇ ਕਲੀਨਿੰਗ ਹੀ ਸਹੀ ਨਹੀਂ ਹੋਏਗੀ ਤੇ ਕ੍ਰੋਮ ਜਿਹੜਾ ਨਾ ਉਹ ਗ੍ਰਿਪਿੰਗ ਨਹੀਂ ਸਹੀ ਕਰੇਗਾ, ਉਹਦਾ ਫਟਣ ਦਾ ਖਤਰਾ ਹੁੰਦਾ। ਕ੍ਰੋਮ ਦੀ ਲਾਈਫ ਦਾ ਤਲਕ ਜਿਹੜਾ ਨਾ ਉਹਦੀ ਨਿਕਲ ਪਲੇਟ ਦੀ ਉਹ ਜ਼ਿਆਦਾ ਡਿਪੋਜ਼ਿਟ ਹੋਣਾ। ਔਰ ਅਸੀਂ ਮਸਲਨ ਰੇਟ ਥੋੜ੍ਹਾ ਜਿਹਾ ਵਧਾ ਲਿਆ, ਲੇਕਿਨ ਅਸੀਂ ਆਪਣਾ ਮਿਆਰ ਜਿਹੜਾ ਨਾ ਇਹਦਾ ਡਿਪੋਜ਼ਿਟ ਦਾ ਉਹ ਨਹੀਂ ਘੱਟ ਕੀਤਾ। ਜਿਹੜੀਆਂ 3 ਰੇਂਜਾਂ ਨੇ, ਇੱਕ ਚੀਪ, ਇੱਕ ਮੀਡੀਅਮ, ਇੱਕ ਤਿੰਨਾਂ ਦੇ ਵਿੱਚ ਇਮਾਨਦਾਰੀ ਨਾਲ ਹਲਫਨ ਦਾ ਕੁਆਲਿਟੀ ਦਾ ਕੋਈ ਫਰਕ ਨਹੀਂ। ਤੁਸੀਂ ਕੋਈ ਵੀ ਬਾਹਰ ਦਾ ਵੇ, ਕਿਸੇ ਮੁਲਕ ਦਾ ਵੇ ਜੀ ਜੀ, ਤੁਸੀਂ ਉਹਦੇ ਨਾਲ ਕੰਪੀਟ ਕਰ ਸਕਦੇ ਹੋ, ਉਹਦੇ ਬਰਾਬਰ ਹੋਏਗਾ ਤੇ ਜਾਂ ਉਸ ਤੋਂ ਅੱਛਾ ਹੋਏਗਾ। ਪਿਆਰੇ ਵੇਖਣ ਵਾਲਿਓ, ਅੱਜ ਤੋਂ ਅਸੀਂ ਆਪਣੇ ਪਾਕਿਸਤਾਨ ਦੇ ਪਿਆਰੇ ਨਾਜ਼ਰੀਨ ਤੇ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਆਪਣੇ ਮੁਹਤਰਮ ਨਾਜ਼ਰੀਨ ਦੇ ਵਾਸਤੇ ਇੱਕ ਨਵਾਂ ਪ੍ਰੋਗਰਾਮ ਮੇਡ ਇਨ ਗੁਜਰਾਂਵਾਲਾ ਦੇ ਨਾਂ ਤੋਂ ਲੈ ਕੇ ਤੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂ ਕਰਾਂਗੇ। ਪਿਆਰਿਓ, ਗੁਜਰਾਂਵਾਲਾ ਤੇ ਇਹਦੇ ਆਲੇ ਦੁਆਲੇ ਦੇ ਇਜ਼ਲਾ, ਜਿਹਦੇ ਵਿੱਚ ਸਿਆਲਕੋਟ ਤੇ ਗੁਜਰਾਤ ਤੇ ਵਜ਼ੀਰਾਬਾਦ ਵੀ ਸ਼ਾਮਲ ਨੇ, ਇਹਨੂੰ ਹੁਨਰਮੰਦਾਂ ਦੀ ਸਰਜ਼ਮੀਨ ਤੇ ਗੋਲਡਨ ਟ੍ਰਾਈਐਂਗਲ ਆਖਿਆ ਜਾਂਦਾ ਹੈ। ਗੁਜਰਾਂਵਾਲਾ ਡਿਵੀਜ਼ਨ ਆਪਣੀਆਂ ਸਨਅਤਾਂ ਤੇ ਆਪਣੀ ਹੁਨਰਮੰਦੀ ਦੀ ਬਦੌਲਤ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਕਿਹੜੀ ਚੀਜ਼ ਹੈ ਜਿਹੜੀ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਨਹੀਂ ਬਣਦੀ? ਸਿਆਲਕੋਟ ਲੈਦਰ ਗਾਰਮੈਂਟਸ, ਸਪੋਰਟਸ ਗੁੱਡਸ ਤੇ ਸਰਜੀਕਲ ਆਈਟਮਸ ਬਣਾਉਣ ਦੇ ਹਵਾਲੇ ਦੇ ਨਾਲ ਦੁਨੀਆ ਭਰ ਦੇ ਵਿੱਚ ਮਾਰੂਫ ਹੈ ਤੇ ਫੈਸਲਾਬਾਦ ਆਪਣੀਆਂ ਟੈਕਸਟਾਈਲ ਦੀਆਂ ਮਸਨੂਆਤ ਦੀ ਵਜ੍ਹਾ ਦੇ ਨਾਲ ਜੱਗ ਮਸ਼ਹੂਰ ਹੈ। ਲੇਕਿਨ ਗੁਜਰਾਂਵਾਲਾ ਅੱਲਾਹ ਪਾਕ ਦਾ ਅਤੀਆ ਤੇ ਇੱਕ ਐਸਾ ਅਜ਼ੀਮ ਸ਼ਹਿਰ ਹੈ ਜਿੱਥੇ ਦੁਨੀਆ ਦੀ ਹਰ ਚੀਜ਼ ਬਣਦੀ ਹੈ। ਸੈਨੇਟਰੀ ਫਿਟਿੰਗਸ, ਕਿਚਨ ਵੇਅਰਸ, ਕੱਪੜਾ, ਇਸ ਤੋਂ ਇਲਾਵਾ ਸਰਾਮਿਕ ਵੇਅਰਸ, ਇਸ ਤੋਂ ਅੱਡ ਪੱਖੇ, ਕੋਈ ਚੀਜ਼ ਐਸੀ ਨਹੀਂ, ਕੋਈ ਘਰੇਲੂ ਆਈਟਮ ਐਸੀ ਨਹੀਂ, ਸਾਡੀ ਜ਼ਿੰਦਗੀ ਦੇ ਵਿੱਚ ਸ਼ਾਮਲ ਕੋਈ ਐਸੀ ਚੀਜ਼ ਨਹੀਂ ਜਿਹੜੀ ਕਿ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਨਾ ਬਣਦੀ ਹੋਵੇ। ਹੋਮ ਅਪਲਾਇੰਸਿਸ ਦੇ ਹਵਾਲੇ ਦੇ ਨਾਲ ਤੇ ਸਾਡਾ ਸ਼ਹਿਰ ਖਸੂਸੀ ਸ਼ੋਹਰਤ ਰੱਖਦਾ ਹੈ। ਅੱਜ ਪਿਆਰਿਓ, ਅਸੀਂ ਤੁਹਾਨੂੰ ਨਾਲ ਲੈ ਕੇ ਗੁਜਰਾਂਵਾਲਾ ਦੀ ਬੜੀ ਮਾਰੂਫ ਫਰਮ ਸੋਨੈਕਸ ਸੈਨੇਟਰੀ ਫਿਟਿੰਗਸ ਆਏ ਹੋਏ ਹਾਂ। ਸੋਨੈਕਸ ਗਰੁੱਪ ਆਫ ਇੰਡਸਟਰੀਜ਼ ਬਹੁਤ ਸਾਰੀਆਂ ਆਈਟਮਸ ਬਣਾਉਂਦਾ ਹੈ। ਪਿਆਰਿਓ, ਪਾਕਿਸਤਾਨ ਦੀ ਸਭ ਤੋਂ ਵੱਡੀ ਬਰਤਨ ਸਾਜ਼ ਫੈਕਟਰੀ ਵੀ ਸੋਨੈਕਸ ਗਰੁੱਪ ਦੀ ਹੋਈ ਮਲਕੀਅਤ ਹੈ। ਇਸ ਤੋਂ ਇਲਾਵਾ ਸੋਨੈਕਸ ਟਾਇਲਸ, ਸੋਨੈਕਸ ਸੈਨੇਟਰੀ ਫਿਟਿੰਗਸ, ਸੋਨੈਕਸ ਕਿਚਨ ਵੇਅਰਸ ਤੇ ਹੋਰ ਬਹੁਤ ਸਾਰੀਆਂ ਮੁਖਤਲਿਫ
ਹੋਮ ਐਪਲਾਇੰਸਿਸ ਤੇ ਸਾਡੇ ਘਰੋਕੇ ਇਸਤੇਮਾਲ ਦੀਆਂ ਚੀਜ਼ਾਂ ਇਹ ਗਰੁੱਪ ਬਣਾਉਂਦਾ ਹੈ। ਅੱਜ ਅਸੀਂ ਤੁਹਾਨੂੰ ਆਪਣੇ ਪਹਿਲੇ ਪ੍ਰੋਗਰਾਮ ਦੇ ਵਿੱਚ ਸੋਨੈਕਸ ਸੈਨੇਟਰੀ ਫਿਟਿੰਗਸ ਫੈਕਟਰੀ ਦਾ ਵਿਜ਼ਿਟ ਕਰਵਾਵਾਂਗੇ ਔਰ ਇਹਨਾਂ ਦੀਆਂ ਕੁਆਲਿਟੇਟਿਵ ਔਰ ਡਿਊਰੇਬਲ ਮਸਨੂਆਤ ਦਿਖਾਵਾਂਗੇ। ਇਹ ਕਿਸ ਤਰ੍ਹਾਂ ਤਿਆਰ ਕੀਤੀਆਂ ਜਾਂਦੀਆਂ ਨੇ, ਫੈਕਟਰੀ ਦੇ ਮੁxtਲਿਫ ਸ਼ੋਭਾਜਾਤ ਦਾ ਤੁਹਾਨੂੰ ਵਿਜ਼ਿਟ ਕਰਵਾਵਾਂਗੇ। ਫੈਕਟਰੀ ਦੇ ਚੇਅਰਮੈਨ ਬਾਬੂ ਅਨਾਇਤ ਕਾਦਰੀ ਹੋਰਾਂ ਦੇ ਕੋਲੋਂ ਅਸਾਂ ਸਪੈਸ਼ਲੀ ਤੁਹਾਡੇ ਵਾਸਤੇ ਟਾਈਮ ਲਿਆ ਹੋਇਆ ਹੈ। ਬਾਬੂ ਅਨਾਇਤ ਕਾਦਰੀ ਸਾਹਿਬ ਦਾ ਤਰਲਾ ਕਰਾਂਗੇ ਕਿ ਖੁਦ ਸਾਨੂੰ ਫੈਕਟਰੀ ਦੇ ਮੁxtਲਿਫ ਸ਼ੋਬੇ ਵੀ ਦਿਖਾਣ ਔਰ ਇਹਨਾਂ ਦੀਆਂ ਜਿਹੜੀਆਂ ਪ੍ਰੋਡਕਟਸ ਨੇ ਉਹਦਾ ਕੁਆਲਿਟੀ ਕੰਟਰੋਲ ਇੱਥੇ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਉਹਦੇ ਮਿਆਰ ਦੀ ਕਿਵੇਂ ਚੈਕਿੰਗ ਕੀਤੀ ਜਾਂਦੀ ਹੈ। ਕਿਉਂਕਿ ਸੋਨੈਕਸ ਦੀਆਂ ਸੈਨੇਟਰੀ ਫਿਟਿੰਗਸ ਨਾ ਸਿਰਫ ਪਾਕਿਸਤਾਨ ਦੇ ਵਿੱਚ ਮਕਬੂਲੇ ਆਮ ਨੇ ਬਲਕਿ ਐਕਸਪੋਰਟ ਵੀ ਹੁੰਦੀਆਂ ਨੇ। ਇਹਦੇ ਪਿੱਛੇ ਕੀ ਰਾਜ਼ ਨੇ? ਸੋਨੈਕਸ ਸੈਨੇਟਰੀ ਫਿਟਿੰਗਸ ਦੇ ਬਾਰੇ ਅਸਾਂ ਇਹ ਵੀ ਸੁਣਿਆ ਕਿ ਗੋਲਡ ਪਲੇਟਿਡ ਸੈੱਟ ਜਿਹੜੇ ਨੇ ਉਹ ਸਿਰਫ ਇਹੋ ਹੀ ਫਰਮ ਬਣਾਉਂਦੀ ਹੈ। ਇਸ ਫਰਮ ਦੇ ਸੈਨੇਟਰੀ ਫਿਟਿੰਗਸ ਦੇ ਜਿਸ ਕਦਰ ਡਿਜ਼ਾਈਨ ਨੇ ਉਹ ਪਾਕਿਸਤਾਨ ਦੇ ਵਿੱਚ ਹੋਰ ਅੱਜ ਤੱਕ ਕੋਈ ਫਰਮ ਨਹੀਂ ਬਣਾ ਸਕੀ। ਇਹ ਤੇ ਸੀ ਇਸ ਫਰਮ ਦਾ ਇਜਮਾਲੀ ਜਿਹਾ ਤਾਰਫ। ਬਾਕੀ ਗੱਲਾਂ ਆਓ ਤੁਹਾਨੂੰ ਨਾਲੇ ਸੋਨੈਕਸ ਸੈਨੇਟਰੀ ਫਿਟਿੰਗਸ ਫੈਕਟਰੀ ਦਾ ਵਿਜ਼ਿਟ ਕਰਵਾਈਏ ਤੇ ਨਾਲੇ ਸੋਨੈਕਸ ਗਰੁੱਪ ਦੇ ਚੇਅਰਮੈਨ ਬਾਬੂ ਅਨਾਇਤ ਕਾਦਰੀ ਸਾਹਿਬ ਹੋਰਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਈਏ। ਆਓ ਸਾਡੇ ਨਾਲ। ਪਿਆਰੇ ਵੇਖਣ ਵਾਲਿਓ, ਅਸਾਂ ਤੁਹਾਨੂੰ ਪਾਕਿਸਤਾਨ ਦੀ ਆਲਮੀ ਮਾਇਆਰ ਦੀਆਂ ਸੈਨੇਟਰੀ ਫਿਟਿੰਗਸ ਦੀਆਂ ਮਸਨੂਆਤ ਬਣਾਉਣ ਵਾਲੀ ਫੈਕਟਰੀ ਸੋਨੈਕਸ ਸੈਨੇਟਰੀ ਫਿਟਿੰਗਸ ਦੀ ਸਾਰੀ ਸੈਰ ਕਰਵਾਈ। ਆਓ ਤੁਹਾਨੂੰ ਸੋਨੈਕਸ ਗਰੁੱਪ ਆਫ ਕੰਪਨੀਜ਼ ਦੇ ਚੇਅਰਮੈਨ ਬਾਬੂ ਅਨਾਇਤ ਕਾਦਰੀ ਸਾਹਿਬ ਹੋਰਾਂ ਦੇ ਨਾਲ ਵੀ ਮਿਲਵਾਈਏ ਤੇ ਉਹਨਾਂ ਦੀਆਂ ਵੀ ਗੱਲਾਂ ਬਾਤਾਂ ਤੁਹਾਨੂੰ ਸੁਣਵਾਈਏ ਜਿਹੜੇ ਸਾਡੇ ਜ਼ਿਹਨਾਂ ਦੇ ਵਿੱਚ ਸਾਰਫੀਨ ਦੇ ਖਰੀਦਦਾਰਾਂ ਦੇ ਜ਼ਿਹਨਾਂ ਦੇ ਵਿੱਚ ਸੈਨੇਟਰੀ ਫਿਟਿੰਗਸ
ਖਰੀਦਣ ਵੇਲੇ ਸਵਾਲਾਤ ਆਉਂਦੇ ਨੇ, ਉਹਨਾਂ ਸਵਾਲਾਤ ਦੇ ਜਵਾਬ ਜਿਹੜੇ ਨੇ ਉਹ ਵੀ ਬਹੁ ਅਨਾਇਤ ਕਾਦਰੀ ਸਾਹਿਬ ਹੋਰਾਂ ਕੋਲੋਂ ਲਈਏ। अस्सलाम वालेकुम जनाब अली। वालेकुम सलाम जी। अच्छा हजूर, ये फरमाओ कि ਤੁਹਾਡੀਆਂ माशाअल्लाह ਜਿਹੜੀਆਂ मसनूआत ने पाकिस्तान ਦੇ ਵਿੱਚ ਵੀ ਅੱਲਾह ਪਾਕ ਦੇ ਕਰਮ ਨਾਲ ਬਹੁਤ ਮਕਬੂਲ ਨੇ ਔਰ ਐਕਸਪੋਰਟ ਵੀ ਹੁੰਦੀਆਂ ਨੇ, ਬਹੁਤ ਸਾਰੇ ਮੁਲਕਾਂ 'ਚ ਵੀ ਤੁਸੀਂ ਬਾਹਰ ਵੀ ਭੇਜਦੇ ਹੋ, ਪਾਕਿਸਤਾਨ ਵਾਸਤੇ ਜ਼ਰੇ ਮੁਬਾਦਲਾ ਵੀ ਕਮਾਉਂਦੇ ਹੋ। ਸਿੱਧਾ ਸਿੱਧਾ ਝਟਕਾ ਸਾਨੂੰ ਇਹ ਦੱਸੋ ਕਿ ਤੁਹਾਡੀਆਂ ਮਸਨੂਆਤ ਬਾਕੀ ਜਿੰਨੀਆਂ ਵੀ ਫੈਕਟਰੀਆਂ ਪਾਕਿਸਤਾਨ 'ਚ ਬਣਾ ਰਹੀਆਂ ਨੇ ਸੈਨੇਟਰੀ ਫਿਟਿੰਗਸ, ਉਹਨਾਂ ਨਾਲੋਂ ਵੱਖਰੀਆਂ ਕਿਸ ਤਰ੍ਹਾਂ ਨੇ ਮਾਸ਼ਾਅੱਲਾ, ਔਰ ਇਹਨਾਂ ਦੇ ਵਿੱਚ ਤੁਸੀਂ ਕੋਈ ਬਹੁਤਾ ਗੁੜ ਪਾਉਂਦੇ ਹੋ ਕਿ ਤੁਹਾਡਾ ਮਾਲ ਮਿੱਠਾ ਕਿਵੇਂ ਹੈ ਬਹੁਤਾ ਬਾਕੀਆਂ ਨਾਲੋਂ, ਇਹਦੇ 'ਚ ਕਿਹੜੀਆਂ ਕੁਆਲਿਟੀਜ਼ ਨੇ, ਖਸੂਸੀਆਤ ਕਿਹੜੀਆਂ ਨੇ? ਇੱਕ ਤਾਂ ਸਾਨੂੰ ਪਤਾ ਲੱਗਾ ਸੀ ਕਿ ਇੱਥੇ ਜੋ ਕੁਝ ਵੀ ਹੁੰਦਾ ਹੈ ਢਲਾਈ ਤੋਂ ਲੈ ਕੇ ਤੇ ਤਿਆਰੀ ਤੱਕ ਸਭ ਕੁਝ ਜਿਹੜਾ ਉਹ ਤੁਸੀਂ ਇਨ ਹਾਊਸ ਕਰਦੇ ਹੋ ਆਪਣੀ ਫੈਕਟਰੀ ਦੇ ਵਿੱਚ, ਕੋਈ ਇੱਕ ਸ਼ੈ ਵੀ ਤੁਸੀਂ ਬਾਹਰੋਂ ਨਹੀਂ ਬਣਵਾਉਂਦੇ। ਨਹੀਂ, ਬਿਲਕੁਲ ਖੁਦ ਕਰਨਾ। ਹਾਂਜੀ, ਤੇ ਇਸ ਤੋਂ ਇਲਾਵਾ ਦੱਸੋ ਹੋਰ ਬਹੁਤ ਜੀ ਕੀ ਤੁਹਾਡੀ ਇਸ ਫੈਕਟਰੀ ਦੀਆਂ ਮਾਸ਼ਾਅੱਲਾ ਕੁਆਲਿਟੀਜ਼ ਨੇ ਤੁਹਾਡੀਆਂ ਪ੍ਰੋਡਕਟਸ ਦੀਆਂ? ਸਭ ਤੋਂ ਪਹਿਲੇ ਵੀ ਕਿ ਅਸੀਂ ਮਸਲਨ ਜਿਤਨੀ ਸਾਡੀ ਫਾਊਂਡਰੀ ਹੈ ਨਾ ਜੀ, ਬੇਸ ਤੇ ਫਾਊਂਡਰੀ ਤੋਂ ਸ਼ੁਰੂ ਹੁੰਦੀ ਹੈ। ਹਾਂਜੀ, ਮਸਲਨ ਇਹਦੇ 'ਚ ਅਸੀਂ ਜੋ ਇੰਟਰਨੈਸ਼ਨਲ ਇਹਦਾ ਰੇਸ਼ੋ ਹੈ ਬਰਾਸ ਦੀ, ਉਹ ਅਸੀਂ ਪੂਰੀ ਕਰਨੇ ਹਾਂ। ਵਾਹ। ਯਾਨੀ ਇੰਟਰਨੈਸ਼ਨਲ ਬਰਾਸ ਦੀ ਰੇਸ਼ੋ ਇਹ ਵੇ ਕਿ 60% ਕਾਪਰ ਹੁੰਦਾ ਜੀ ਤੇ 40% ਜ਼ਿੰਕ ਹੁੰਦਾ, ਜਿਹਨੂੰ ਜਿਸਤਾਨ ਹੈ ਜੀ ਜੀ, ਤੇ ਬਾਕੀ 1% ਅੱਧਾ % ਕੋਈ ਲੈਡ ਵਗੈਰਾ ਹੋਰ ਚੀਜ਼ਾਂ ਜਿਹੜੀਆਂ ਜੀ ਜੀ, ਉਹ ਹੁੰਦੀ ਹੈ। ਉਹਦੀ ਇਹਦੀ ਪਿਓਰਿਟੀ ਜਿਹੜੀ ਹੈ ਨਾ ਇਹ ਬਹੁਤ ਜ਼ਰੂਰੀ ਹੈ। ਜ਼ਿੰਦਾਬਾਦ। ਉਸ ਤੋਂ ਬਾਅਦ ਫਿਰ ਇਹ ਜਿਸ ਵਕਤ ਇਹ ਫਾਊਂਡਰੀ ਹੋ ਜਾਂਦੀ ਹੈ ਔਰ ਇਹਦੇ ਖਾਸ ਤੌਰ ਤੇ ਜਿਹੜੇ ਅੰਦਰ ਕੋਰ ਹੁੰਦੇ ਨੇ, ਜਿਹੜੀ ਹਾਲੋ ਜਗ੍ਹਾ ਹੁੰਦੀ ਹੈ ਸਾਰੀ, ਜੀ ਜੀ, ਉਹ ਸਾਡੇ ਕੋਲ ਵੀ ਜਿਹੜੀਆਂ ਨੇ ਇੰਪੋਰਟਡ ਮਸ਼ੀਨਾਂ ਨੇ ਬਾਹਰ। ਵਾਹ ਵਾਹ। ਉਹਦੇ ਉੱਤੇ ਉਹ ਕੋਲ ਵਗੈਰਾ ਜਿਹੜੇ ਨੇ ਨਾ ਉਹ ਤਮਾਮ ਜਿਹੜੇ ਨੇ ਅਸੀਂ ਆਟੋਮੈਟਿਕ ਮਸ਼ੀਨਾਂ ਤੇ ਕੱਢਦੇ ਹਾਂ ਜੀ। ਹਾਂਜੀ, ਔਰ ਉਹਦੀ ਵਜ੍ਹਾ ਤੋਂ ਫਿਰ ਇਹ ਇਨਸਾਈਡ ਬੜੀ ਸਫਾਈ ਆਉਂਦੀ ਹੈ। ਵਾਹ ਵਾਹ। ਅੰਦਰੋਂ ਜਿਹੜੀ ਹੈ ਨਾ, ਇੱਕ ਤੇ ਇਹਦਾ ਜਿਹੜਾ ਸਫਾਈ ਆ ਜਾਂਦੀ ਹੈ, ਦੂਸਰੇ ਲੀਕੇਜ ਨਹੀਂ ਹੁੰਦੀ। ਅਕਸਰ ਵਾਕਈ ਟੈਪਸ ਦੇਖੇ ਹਾਂ ਜੀ, ਨੇ ਲੀਕ ਕਿ ਉਹ ਲੀਕ ਹੁੰਦੇ ਰਹਿੰਦੇ ਨੇ। ਅੱਛਾ, ਇੱਕ ਹੋਰ ਗੱਲ ਪਤਾ ਲੱਗੀ ਸੀ, ਉਹ ਇਹ ਕਿ ਤੁਹਾਡੀਆਂ ਜਿੰਨੀਆਂ ਵੀ ਟੂਟੀਆਂ ਆਈਆਂ, ਜਿੰਨਾ ਤੁਸੀਂ ਸੈਨੇਟਰੀ ਫਿਟਿੰਗਸ ਬਣਾਉਂਦੇ ਹੋ, ਉਹਦੇ ਵਿੱਚ ਤੁਸੀਂ ਬੜੇ ਬਾਰੀਕ ਕਿਸਮ ਦੇ ਫਿਲਟਰਸ ਵੀ ਲਾਏ ਹੁੰਦੇ ਨੇ, ਯਾਨੀ ਕਿ ਜਿਹੜਾ ਤੁਹਾਡਾ ਪਾਣੀ ਟੂਟੀ ਤੁਹਾਡੀ ਪਾਣੀ ਜਿਹੜਾ ਦਿੰਦੀ ਏ, ਉਹ ਇੰਜ ਸਮਝ ਲਓ ਕਿ ਵਾਟਰ ਫਿਲਟਰੇਸ਼ਨ ਪਲਾਂਟ ਦੇ ਵਿੱਚੋਂ ਦੀ ਪਾਣੀ ਨਿਕਲ ਕੇ ਆ ਰਿਹਾ ਹੈ। ਇਸ ਤਰ੍ਹਾਂ ਹੀ ਇਹ ਗੱਲ ਜੀ? ਬਿਲਕੁਲ ਇਸ ਤਰ੍ਹਾਂ ਨੇ। ਉਹਨੂੰ ਤੁਸੀਂ ਇਹ ਨਹੀਂ ਕਿ ਉਹ ਪਾਣੀ ਫਿਲਟਰ ਤੁਸੀਂ ਕਹੋ ਕਿ ਉਹ ਨਹੀਂ ਕਰਦਾ, ਅਸਲ ਉਹਦਾ ਨਾਮ ਜਿਹੜਾ ਅਰੇਟਰ ਹੈ। ਅੱਛਾ, ਇੰਗਲਿਸ਼ ਨੂੰ ਅਸੀਂ ਅਰੇਟਰ ਆਉਂਦੇ ਹਾਂ। ਬਿਲਕੁਲ ਠੀਕ। ਹਾਂ, ਉਹ ਮਸ਼ੀਨ ਅਗਰ ਉਹ ਨਾ ਹੋਏਗਾ ਤੇ ਪਾਣੀ ਦੇ ਛਿੱਟੇ ਬਹੁਤ ਪੈਣਦੇ, ਤੁਹਾਡੇ ਮਸ਼ੀਨ ਜਿਸਮ ਤੇ ਜ਼ੋਰ ਨਾ ਵੱਜੇਗਾ, ਫੈਲੇਗਾ। ਹਾਂਜੀ, ਜਦੋਂ ਅਰੇਟਰ ਚ ਆਉਂਦਾ ਨਾ ਤੇ ਉਦੋਂ ਉਹਦੀ ਜਿਹੜੀ ਹੈ ਨਾ ਉਹ ਧਾਰ ਵੱਜ ਜਾਂਦੀ, ਸਾਫਟ ਹੋ ਜਾਂਦਾ, ਨਰਮ ਹੋ ਜਾਂਦਾ। ਉਹ ਜਦੋਂ ਤੁਸੀਂ ਹੱਥ ਧੋਂਦੇ ਹੋ ਥੱਲੇ, ਉਹ ਫਿਰ ਛਿੱਟੇ ਇੱਧਰ ਉੱਧਰ ਨਹੀਂ ਪੈਂਦੇ। ਹਾਂ ਜੀ। ਦੂਸਰੇ ਨੰਬਰ ਤੇ ਅਗਰ ਜਿਹੜੀ ਤੁਹਾਡੇ ਨਲਾਂ ਦੇ ਵਿੱਚੋਂ ਪਾਣੀ ਦੇ ਵਿੱਚੋਂ ਅਗਰ ਕੋਈ ਸੈਂਡ ਆ ਰਹੀ ਹੈ, ਰੇਤ ਆ ਰਹੀ ਹੈ, ਹਾਂਜੀ, ਕੋਈ ਔਰ ਗੰਦਗੀ ਆ ਰਹੀ ਹੈ, ਤੇ ਉਹ ਵੀ ਉਹ ਰੋਕਦਾ। ਉਹ ਫਿਲਟਰ ਕਰ ਦਿੰਦਾ, ਉਹ ਅੱਗੇ ਅੰਦਰ ਆਉਣ ਨਹੀਂ ਦਿੰਦਾ ਜੀ। ਤੇ ਆਪਣੇ ਕਸਟਮਰਾਂ ਵਾਸਤੇ ਮਸਲਨ ਇੱਕ ਮੈਂ ਉਹਨਾਂ ਅੱਗੇ ਗੁਜ਼ਾਰਿਸ਼ ਕਰਾਂਗਾ ਜੀ ਜੀ ਕਿ ਉਹ ਜਦੋਂ ਰੇਤ ਜਾਂ ਔਰ ਜਿਹੜਾ ਮਸਲਨ ਕਚਰਾ ਵਗੈਰਾ ਉਹ ਅਰੇਟਰ 'ਚ ਫਿਲਟਰ 'ਚ ਜਮ੍ਹਾਂ ਹੋ ਜਾਂਦਾ ਹੈ ਜੀ, ਉਹ ਫਿਰ ਕੁਝ ਵਕਤ ਆਉਂਦਾ ਹੈ ਕਿ ਉਹ ਪਾਣੀ ਘੱਟ ਆਉਣਾ ਸ਼ੁਰੂ ਹੋ ਜਾਂਦਾ। ਹਾਂਜੀ, ਤੇ ਗਾਹਕ ਸਾਨੂੰ ਸ਼ਿਕਾਇਤ ਕਰਦੇ ਨੇ ਕਿ ਇਹ ਤੁਹਾਡੇ ਪਾਣੀ ਜਿਹੜਾ ਨਾ ਟੂਟੀ ਘੱਟ ਦੇਣ ਲੱਗ ਪਈ, ਘੱਟ ਦੇ ਰਹੇ ਨੇ। ਉਹ ਫਿਰ ਕਿਉਂਕਿ ਔਰ ਤੁਹਾਡੇ ਇਤਲਾ ਵਾਸਤੇ ਕਿ ਸਾਡਾ ਪੂਰੇ ਪਾਕਿਸਤਾਨ ਦੇ ਵੱਡੇ ਸ਼ਹਿਰਾਂ 'ਚ ਪੂਰਾ ਨੈਟਵਰਕ ਹੈ ਬੈਕਅਪ ਸਰਵਿਸ ਦਾ। ਵਾਹ। ਹਾਂਜੀ, ਅਗਰ ਕਿਸੇ ਕਸਟਮਰ ਨੂੰ ਕੋਈ ਮਸਲਨ ਸ਼ਿਕਾਇਤ ਆ ਜਾਵੇ, ਮਸਲਨ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਉਹਦਾ ਪਾਣੀ ਘੱਟ ਆਉਂਦਾ, ਹਾਲਾਂਕਿ ਉਹ ਫਾਲਟ ਨਹੀਂ। ਹਾਂਜੀ, ਉਹਦੇ 'ਚ ਜਿਹੜਾ ਉਹ ਤਾਂ ਕਚਰਾ ਵਿੱਚ ਜਮ੍ਹਾਂ ਹੋ ਗਿਆ, ਉਹਨਾਂ ਪਾਣੀ ਨਾ ਉਹ ਘੱਟ ਆ ਰਿਹਾ, ਉਹ ਫਿਰ ਸਾਡਾ ਇੱਕ ਸੈੱਲ ਹੈ ਫੈਕਟਰੀ 'ਚ, ਉੱਥੇ ਟੈਲੀਫੋਨ ਕਰ ਦੇਣਾ ਸਰ, ਤੇ ਅਸੀਂ ਫਿਰ ਉੱਥੇ ਆਪਣੇ ਪਲੰਬਰ ਨੂੰ ਇਤਲਾਹ ਦਿੰਦੇ ਹਾਂ ਉਸ ਸ਼ਹਿਰ ਦੇ, ਉਹ ਜਾ ਕੇ ਫਿਰ ਉਹਨਾਂ ਦਾ ਮਸਲਾ ਹੱਲ ਕਰਕੇ ਆਉਂਦਾ। ਤੇ ਬਿਹਤਰ ਇਹ ਵੇ ਕਿ ਖਾਸ ਤੌਰ ਤੇ ਜਿਹੜੇ ਨਵੇਂ ਘਰ ਬਣਦੇ ਨਾ, ਮਕਾਨ ਬਣਦੇ ਨੇ, ਜੀ ਜੀ, ਇਮਾਰਤਾਂ ਬਣਦੀਆਂ ਨੇ, ਉਹ ਜਦੋਂ ਉਹਨਾਂ ਦੀ ਨਾਲੀਆਂ 'ਚੋਂ ਜਦੋਂ ਪਾਣੀ ਸਟਾਰਟ ਹੁੰਦਾ ਨਾ ਜੀ, ਤਾਂ ਉਹ ਰੇਟਰ ਜਿਹੜਾ ਨਾ ਉਹ
ਫੌਰੀ ਤੌਰ ਤੇ ਬੰਦ ਕਰਦਾ ਕਿਉਂਕਿ ਗੰਦ ਹੁੰਦਾ ਨਾਲੀਆਂ ਦੇ ਵਿੱਚ। ਹਾਂਜੀ ਤੇ ਅਸੀਂ ਇਹੀ ਕਰਨੇ ਆ ਕਿ ਸ਼ੁਰੂ ਦੇ ਵਿੱਚ ਇਹ ਅਰੇਟਰ ਖੋਲ ਦਿਓ। ਹਾਂਜੀ 10 ਨਵੇਂ ਘਰ ਦੇ ਖਾਸ ਤੌਰ ਤੇ ਜੀ ਜੀ ਨਵੇਂ ਘਰ ਵਾਸਤੇ ਕਿ ਉਹ ਸ਼ੁਰੂ ਦੇ ਵਿੱਚ ਇਹਦਾ ਰੇਟਰ ਖੋਲ ਦੇਣ। 8-10 ਦਿਨ ਜਦੋਂ ਉਹ ਰੇਟਰ ਤੋਂ ਬਗੈਰ ਪਾਣੀ ਨਿਕਲ ਜਾਏ ਤੇ ਫਿਰ ਲਾ ਲੈਣਾ। ਵਾਹ ਵਾਹ। ਤੇ ਅਗਰ ਨਹੀਂ ਵੀ ਸਰ ਉਹਨੂੰ ਮੁਸਤਕਿਲ ਖੋਲਣਾ ਤੇ ਜਦੋਂ ਪਾਣੀ ਘੱਟ ਆਉਣਾ ਸ਼ੁਰੂ ਹੋ ਗਿਆ ਉਦੋਂ ਤੁਸੀਂ ਉਹਨੂੰ ਓਰੇਟਰ ਖੋਲ ਕੇ ਫਿਲਟਰ ਖੋਲ ਕੇ ਉਹਨੂੰ ਸਾਫ਼ ਕਰ ਲਓ। ਬੜਾ ਈਜ਼ੀ ਹੈ। ਹੱਥ ਨਾਲ ਖੋਲ ਲਓ ਤੁਸੀਂ, ਖੋਲ ਕੇ ਤੇ ਉਹਨੂੰ ਸਾਫ਼ ਕਰਕੇ ਹਾਂ ਬਿਲਕੁਲ ਉਹ ਤੁਸੀਂ ਲਾ ਦਿਓ ਫੇਰ ਤੋਂ ਲਾ ਦਿਓ। ਉਹ ਤਾਂ ਬੜਾ ਜ਼ਰੂਰੀ ਹੈ ਨਾ ਜੀ। ਉਹਦੇ ਵਿੱਚ ਦੇਖੋ ਕਚਰਾ ਜਾਂ ਕੋਈ ਕਸਾਫਤਾਂ ਵਗੈਰਾ ਜਿਹੜੀਆਂ ਆ ਰਹੀਆਂ ਨੇ ਉਹ ਸਗੋਂ ਉਹਨੂੰ ਫਿਲਟਰ ਕਰਕੇ ਸਾਫ਼ ਪਾਣੀ ਦਿੰਦਾ ਹੈ, ਸਾਫ਼ ਕਰਕੇ ਦੇਗਾ। ਵਾਹ। ਤੇ ਇਸ ਤੋਂ ਇਲਾਵਾ ਜਿਹੜੀ ਇਹ ਤੁਸੀਂ ਗੱਲ ਦੱਸੀਏ ਇਹ ਵੀ ਅਸੀਂ ਆਪਣੇ ਸਾਰਫੀਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਸੋਨੈਕਸ ਦੇ ਕਸਟਮਰਸ ਨੇ ਉਹਨਾਂ ਦੇ ਇਲਮ ਵਿੱਚ ਇਹ ਗੱਲ ਹੋਣੀ ਚਾਹੀਦੀ ਹੈ ਕਿ ਫੈਕਟਰੀ ਜਿਹੜੀ ਹੈ ਸੋਨੈਕਸ ਸੈਨੇਟਰੀ ਫਿਟਿੰਗਸ ਇਹ ਆਫਟਰ ਸੇਲ ਸਰਵਿਸ ਵੀ ਦਿੰਦੀ ਹੈ। ਹਰ ਵੱਡੇ ਸ਼ਹਿਰ 'ਚ ਜਿੱਥੇ ਸੋਨੈਕਸ ਦਾ ਸੈਨੇਟਰੀ ਫਿਟਿੰਗਸ ਦਾ ਵੱਡਾ ਡੀਲਰ ਬੈਠਾ ਹੈ ਉੱਥੇ ਤੁਸੀਂ ਕੰਪਲੇਂਟ ਲਹਾ ਸਕਦੇ ਹੋ ਫੈਕਟਰੀ ਦੇ ਨੰਬਰਾਂ ਦੇ ਉੱਤੇ, ਜਿਹੜੇ ਕਿ ਹਰ ਪੈਕਿੰਗ ਵਾਲੇ ਸੋਨੈਕਸ ਦੀ ਸੈਨੇਟਰੀ ਫਿਟਿੰਗਸ ਦੀ ਜਿਹੜੀ ਪੈਕਿੰਗ ਹੈ ਉਸ ਪੈਕਿੰਗ ਦੇ ਡੱਬਿਆਂ ਦੇ ਉੱਤੇ ਵੀ ਫੈਕਟਰੀ ਦੇ ਨੰਬਰਸ ਲਿਖੇ ਹੁੰਦੇ ਨੇ, ਕੰਪਲੇਂਟ ਸੈੱਲ ਦੇ ਨੰਬਰ ਲਿਖੇ ਹੁੰਦੇ ਨੇ। ਤੁਸੀਂ ਉੱਥੇ ਆਪਣੀ ਕੰਪਲੇਂਟ ਲਹਾ ਸਕਦੇ ਹੋ ਔਰ ਫੌਰੀ ਤੌਰ ਤੇ ਤੁਹਾਡੇ ਸ਼ਹਿਰ ਦੇ ਵਿੱਚ ਜਿਹੜਾ ਪਲੰਬਰ ਹੈ ਫੈਕਟਰੀ ਦਾ ਜਿਹੜਾ ਮੁਲਾਜ਼ਮ ਹੈ ਜਿਹੜੇ ਕਿ ਆਫਟਰ ਸੇਲ ਜਾ ਕੇ ਸਰਵਿਸ ਦਿੰਦੇ ਨੇ ਲੋਕਾਂ ਦੇ ਘਰਾਂ ਦੇ ਵਿੱਚ, ਉਹ ਤੁਹਾਡੇ ਘਰ ਪਹੁੰਚੇਗਾ ਔਰ ਡੋਰ ਸਟੈਪ ਦੇ ਉੱਤੇ ਆ ਕੇ ਤੁਹਾਡੀ ਜਿਹੜਾ ਮਸਲਾ ਹੈ ਉਹਨੂੰ ਹੱਲ ਕਰੇਗਾ। ਸਾਡਾ ਜਿਤਨੀ ਵੀ ਪ੍ਰੋਡਕਟ ਹੈ ਜੀ ਇਹ ਲੋਕਾਂ ਨਾਲੋਂ ਹਟ ਕੇ ਅਸੀਂ ਤਾਂ ਇਹਦੀ ਟੈਸਟਿੰਗ ਕਰਨੇ ਆ। ਵਾਹ। ਔਰ ਬੜੇ ਅਖਰਾਜਾਤ ਦਿੱਤੇ ਹੁੰਦੇ ਨੇ ਇਹਦੀ ਖਾਸ ਤੌਰ ਤੇ ਚੈਕਿੰਗ ਔਰ ਟੈਸਟਿੰਗ ਤੇ ਕੁਆਲਿਟੀ ਕੰਟਰੋਲ। ਕੁਆਲਿਟੀ ਕੰਟਰੋਲ ਸਭ ਤੋਂ ਪਹਿਲੇ ਤੇ ਅਸੀਂ ਇਹ ਹਵਾ ਇਹਦੇ ਅੰਦਰ ਭਰ ਕੇ ਨਾ ਜਿਸ ਤਰ੍ਹਾਂ ਫੁੱਟਬਾਲ ਦੀ ਹਵਾ ਭਰੀ ਦੀ ਹੈ ਜੀ ਇਹਦੀ ਫਿਟਿੰਗ ਦੇ ਵਿੱਚ ਮਸਨ ਬੇਸਨ ਹੋ ਗਿਆ ਤਮਾਮ ਜਿਹੜੇ ਨੇ ਇਹ 'ਚ ਹਵਾ ਭਰ ਕੇ ਇਹਨੂੰ ਪਾਣੀ ਦੇ ਵਿੱਚ ਅਸੀਂ ਟੈਸਟ ਕਰਨੇ ਆ ਕਿ ਮਾਮੂਲੀ ਜਿਹੀ ਵੀ ਲੀਕ ਜਿਹੜਾ ਨਾ ਉਹਦਾ ਪਤਾ ਲੱਗ ਗਿਆ। ਹਾਂਜੀ ਔਰ ਇਹ ਨਹੀਂ ਕਿ ਇੱਕ ਟੂਟੀ ਜਿਹੜੀ ਹੈ ਇੱਕ ਬਾਥ ਜਿਹੜਾ ਇੱਕ ਵਾਰੀ ਨਹੀਂ ਹੁੰਦਾ ਟੈਸਟ ਜੀ ਇਹ ਇੱਕ ਬਾਥ 3 ਦਫਾ ਟੈਸਟ ਹੁੰਦਾ ਲੈਫਟ ਰਾਈਟ ਲੈਫਟ ਸੈਕੰਡ ਔਰ ਫੁੱਲ। ਵਾਹ। ਹਾਂਜੀ 3 ਦਫਾ ਹੁੰਦਾ। ਵਾਹ। ਹਾਂਜੀ ਇਹਨੂੰ ਅਸੀਂ ਟੈਸਟ ਕਰਦੇ ਆ ਉੱਥੇ ਜਦੋਂ ਇਹ ਪਾਸ ਹੋ ਜਾਂਦਾ ਉਸ ਤੋਂ ਬਾਅਦ ਫਿਰ ਇਹਦੀ ਵਾਟਰ ਟੈਸਟਿੰਗ ਹੁੰਦੀ ਹੈ। ਉਹ ਕਹਿਣ ਦਾ ਮਕਸਦ ਇਹ ਵੇ ਕਿ 99% 99.9% ਮਸਲ ਕੋਈ ਖਦਸ਼ਾ ਨਹੀਂ ਕਿ ਸਾਡੀ ਮਸਲ ਕੰਪਲੇਂਟ ਹੋ ਗਈ। ਵਾਹ। ਕੰਪਲੇਂਟ ਜਿਸ ਤਰ੍ਹਾਂ ਮੈਂ ਗੁਜ਼ਾਰਿਸ਼ ਕੀਤੀ ਹੈ ਇਹ ਹੀ ਹੈ ਕਿ ਪਲੰਬਰ ਨੇ ਗਲਤ ਫਿੱਟ ਕਰ ਦਿੱਤਾ। ਹਾਂਜੀ ਰੇਟਰ 'ਚ ਮਸਲ ਕਚਰਾ ਆ ਗਿਆ ਜੀ ਉਹ ਕਰ ਦਿੱਤਾ, ਕੋਈ ਔਰ ਇਹਨੇ ਗਲਤੀ ਕੀਤੀ ਹੈ ਹਾਂਜੀ ਕਰ ਦਿੱਤਾ। ਉਹ ਸਾਡੇ ਪਲੰਬਰ ਉਹਨਾਂ ਵਾਸਤੇ ਜਾਂਦੇ ਨੇ। ਬੇਸ਼ੱਕ ਸਾਡੀ ਪ੍ਰੋਡਕਟ ਦੇ ਵਿੱਚ ਇੰਨੀ ਟੈਸਟਿੰਗ ਕਰਨ ਤੋਂ ਬਾਅਦ ਇਹ ਜ਼ੀਰੋ ਚਾਂਸ ਹੋ ਜਾਂਦੇ ਨੇ ਟੈਸਟ ਕਰਨ ਦੇ, ਮੁਕੰਮਲ ਫੂਲ ਪ੍ਰੂਫ। ਔਰ ਤਕਰੀਬਨ ਜਿਹੜਾ ਨਾ ਮਸਨ ਇਹ 15 ਬਾਰ ਤੇ ਟੈਸਟ ਹੁੰਦਾ। ਵਾਹ। ਹਾਂਜੀ ਔਰ ਇਹ ਪ੍ਰੈਸ਼ਰ ਜਿਹੜਾ ਪੀਸੀਆਰ ਵਿੱਚ ਪੀਸੀਐਸ ਦੇ ਵਿੱਚ ਜਿਹੜਾ ਆ ਜਾਂਦਾ ਨਾ ਉਹ 120 ਤੇ ਅਸੀਂ ਟੈਸਟ ਕਰਨਾ ਹੈ ਪ੍ਰੈਸ਼ਰ। ਇਹਨੂੰ ਕੋਈ ਮਸਲਾ ਨਹੀਂ, ਜਿੰਨੇ ਮਰਜ਼ੀ ਪ੍ਰੈਸ਼ਰ ਤੇ ਚਲਾਓ। ਹਾਂਜੀ ਦੂਸਰੇ ਨੰਬਰ ਤੇ ਇਹਦੇ 'ਚ ਅਸੀਂ ਉਹ ਵੀ ਰੱਖਿਆ ਕਿ ਘੱਟ ਪ੍ਰੈਸ਼ਰ ਤੇ ਵੀ ਕਿ ਇਹ 'ਚ ਪਾਣੀ ਦੀ ਰੁਕਾਵਟ ਨਾ ਆਵੇ, ਇਹ ਮੈਕਸਿਮਮ ਪਾਣੀ ਦੇਵੇ। ਵਾਹ ਵਾਹ। ਫਲੋ ਦਾ ਐਸਾ ਨਿਜ਼ਾਮ ਹੈ। ਹਾਂ ਇਹਦੇ ਸੁਰਾਖ ਇਹਦੇ ਜਿਹੜੇ ਨੇ ਪਾਣੀ ਦਾ ਜਿਹੜਾ ਫਲੋ ਹੋਵੇ ਉਹਦੇ ਵਿੱਚ ਅਸੀਂ ਇੰਨੀ ਅੰਦਰ ਜਗ੍ਹਾ ਰੱਖਨੇ ਆ ਕਿ ਘੱਟ ਪ੍ਰੈਸ਼ਰ ਤੇ ਵੀ ਇਹ ਕੋਈ ਮਸਲਾ ਨਾ ਆਵੇ। ਜ਼ਿਆਦਾ ਮਸਲਾ ਮੈਕਸਿਮਮ ਪ੍ਰੈਸ਼ਰ ਦਾ। ਦੂਸਰੇ ਨੰਬਰ ਤੇ ਇਸ ਤੋਂ ਅੱਗੇ ਆ ਕੇ ਫਿਰ ਮਸਲਾ ਜਿਸ ਵਕਤ ਇਹ ਪ੍ਰੋਸੈਸ ਸਾਡਾ ਹੋ ਜਾਂਦਾ ਮਸ਼ੀਨਿੰਗ ਦਾ ਹੋ ਗਿਆ ਹਾਂਜੀ ਪਾਲਿਸ਼ਿੰਗ ਦਾ ਹੋ ਗਿਆ, ਅੱਗੇ ਆ ਕੇ ਖਾਸ ਜਿਹੜਾ ਮਸਲਾ ਉਹ ਇਲੈਕਟ੍ਰੋਪਲੇਟਿੰਗ ਦਾ ਜਿਹਨੂੰ ਅਸੀਂ ਕਰੋਮ ਆਉਂਦੇ ਹਾਂ। ਪੰਜਾਬੀ 'ਚ ਜਿਹਨੂੰ ਅਸੀਂ ਨਿਕਲ ਕਰੋਮ ਆਉਂਦੇ ਹਾਂ। ਨਿਕਲ ਕਰੋਮ ਆਉਂਦੇ ਹਾਂ। ਇਹ ਸਾਡਾ ਅਸੀਂ ਨਿਕਲ ਕਰੋਮ ਦੇ ਸਪੈਸ਼ਲਿਸਟ ਹਾਂ ਪੂਰੇ ਪਾਕਿਸਤਾਨ 'ਚ। ਵਾਹ। ਮਸਨ ਸਾਡੇ ਕੋਲ ਜਿਹੜੇ ਮਸਨ ਜਿਹੜੇ ਇੰਜੀਨੀਅਰਿੰਗ ਨੇ ਜਿਹੜੇ ਇੰਜੀਨੀਅਰਿੰਗ ਦੇ ਬੰਦੇ ਨੇ ਖਾਸ ਤੌਰ ਤੇ ਅਸੀਂ ਖੁਦ ਵੀ ਇਸ ਕੰਮ ਨੂੰ ਬੜਾ ਜਾਣਦੇ ਹਾਂ ਔਰ ਅਸੀਂ ਬੜੇ ਕੁਆਲੀਫਾਈਡ ਬੰਦੇ ਰੱਖੇ ਨੇ ਮਾਸ਼ਾ। ਹਾਂਜੀ ਔਰ ਮਸਨ ਜਰਮਨੀ ਕੰਪਨੀ ਨਾਲ ਰਾਬਤਾ ਸਾਡਾ ਹਾਂਜੀ ਇੰਗਲੈਂਡ ਦੀ ਕੰਪਨੀ ਨਾਲ ਰਾਬਤਾ ਕਿ ਜਿਤਨੀ ਨਵੀਂ ਟੈਕਨੋਲੋਜੀ ਆਉਂਦੀ ਹੈ ਸਾਨੂੰ ਬਰ ਵਕਤ ਪਤਾ ਲੱਗਦਾ।
ਤੁਸੀਂ ਅਸਾਂ ਦੇ ਵੀ ਵੇਖਿਆ ਜੀ ਕਿ ਫੋਰਨਰ ਇੰਜੀਨੀਅਰਸ ਇੱਥੇ ਹਾਂ, ਆਉਂਦੇ ਨੇ ਹਾਂਜੀ। ਤੁਹਾਨੂੰ ਅਕਸਰ ਵਿਜ਼ਿਟ ਕਰਦੇ ਨੇ। ਪਿੱਛੇ ਜਿਹਾ ਇੱਕ ਸਰਦਾਰ ਹੋਰੀ ਸਿੱਖ ਵੀ ਸਿੱਖ ਵੀ ਆਏ। ਇੰਗਲੈਂਡ ਤੋਂ ਆਏ ਸਨ, ਉਹਨਾਂ ਨੇ ਤੁਸੀਂ ਰੱਖਿਆ 2 4 5 ਮਹੀਨੇ, ਉਹ ਵੀ ਟ੍ਰੇਨਡ ਕਰਕੇ ਗਏ ਨੇ ਉਹ ਸਰ। ਬਹੁਤ ਤਾਲੀਮ ਯਾਫਤਾ ਹਾਂ, ਸਰ ਹਾਂ ਜੀ, ਜੀ। ਉਹ ਜਿਹੜੇ ਲੜਕੇ ਉੱਥੇ PhD ਕਰਦੇ ਨੇ ਉਹਨਾਂ ਨੂੰ ਪੜ੍ਹਾਉਂਦੇ ਸਰ ਜੀ ਸਰਦਾਰ ਸਾਹਿਬ। ਵਾਹ ਵਾਹ ਵਾਹ। ਨਹੀਂ ਜੀ, ਤੇ ਫਿਰ ਮਾਸ਼ਾਅੱਲਾ ਭਾਜੀ ਤੁਹਾਡਾ ਜਿਹੜਾ ਨਾਂ ਹੈ ਪ੍ਰੋਡਕਟਸ ਦਾ, ਜਿਹੜੀ ਇੱਕ ਕੁਆਲਿਟੀ ਹੈ, ਉਹਦੇ ਪਿੱਛੇ ਇਹ ਹੀ ਹੈ ਨਾ ਜੀ ਕਿ ਏਡੇ ਇੰਪੋਰਟਡ ਲੋਕ ਜਿਹੜੇ ਬਾਹਰੋਂ ਦੂਸਰੇ ਨੰਬਰ ਤੇ ਜੋ ਮੰਗਾਈ ਹੁੰਦੀ ਹੈ ਨਿਕਲ ਪਲੇਟ ਜਿਹੜੀ ਹੈ, ਇਹਦੀ ਬੇਸ ਜਿਹੜੀ ਹੈ ਨਿਕਲ ਪਲੇਟ ਹੈ। ਅਸੀਂ ਇਸ ਪਹਿਲੇ ਕਾਪਰ ਹਾਂਜੀ ਹਾਂਜੀ ਕਲੀਨਿੰਗ ਇਹਦੀ ਬੜੀ ਅਹਿਮ ਹੈ ਹਾਂਜੀ। ਕਲੀਨਿੰਗ ਹੀ ਸਹੀ ਨਹੀਂ ਹੋਏਗੀ ਤੇ ਕ੍ਰੋਮ ਜਿਹੜਾ ਨਾ ਉਹ ਗ੍ਰਿਪਿੰਗ ਨਹੀਂ ਸਹੀ ਕਰੇਗਾ, ਫੜੇਗਾ ਨਹੀਂ, ਉਹਦਾ ਫਟਣ ਦਾ ਖਤਰਾ ਹੁੰਦਾ। ਹਾਂਜੀ, ਉਹ ਇਹਦੀ ਕਲੀਨਿੰਗ ਦੇ ਮਟੀਰੀਅਲ ਜਿਹੜੇ ਨੇ ਉਹ ਅਸੀਂ ਇੰਪੋਰਟਡ ਇਸਤੇਮਾਲ ਕਰਨੇ ਆ। ਤਕਰੀਬਨ ਸਾਰੇ ਜਿਹੜੇ ਨੇ ਇੰਪੋਰਟਡ ਹੀ ਮਟੀਰੀਅਲ ਨੇ ਸਾਰੇ। ਹਾਂਜੀ, ਉਸ ਤੋਂ ਬਾਅਦ ਫਿਰ ਇਹਨੂੰ ਅਸੀਂ ਕਾਪਰ ਕਰਨੇ ਆ, ਫਿਰ ਇਹਨੂੰ ਨਿਕਲ ਕਰਨੇ ਆ। ਹੁਣ ਖਾਸ ਤੌਰ ਤੇ ਨਿਕਲ ਜਿਹੜੀ ਹੈ, ਨਿਕਲ ਪਲੇਟ ਪਹਿਲੇ ਹੁੰਦੀ ਸੀ 1800 ਰੁਪਏ ਕਿਲੋ, 1200 ਰੁਪਏ ਕਿਲੋ, ਹੁਣ 12,500 ਰੁਪਏ ਕਿਲੋ ਹੈ। ਅੱਜ ਦਾ ਜਿਹੜਾ ਰੇਟ ਹੈ ਨਾ 12,500 ਰੁਪਏ ਕਿਲੋ। ਜਿਉਂ ਇਹ ਮਹਿੰਗਾ ਹੁੰਦਾ ਗਿਆ ਨਾ, ਆਮ ਲੋਕ ਜਿਹੜੇ ਨੇ ਛੋਟੀਆਂ ਫੈਕਟਰੀਆਂ ਵਾਲੇ ਉਹ ਇਹਦਾ ਡਿਪੋਜ਼ਿਟ ਜਿਹੜਾ ਨਾ ਉਹ ਘਟਾਉਂਦੇ ਗਏ। ਉਹਨੂੰ ਟਾਈਮਿੰਗ ਘੱਟਦੇ ਨੇ ਕਿਉਂਕਿ ਇਹਦਾ ਜਿਹੜਾ ਸਟੈਂਡਰਡ ਹੈ ਉਹ 25 ਮਾਈਕਰੋਨ ਹੈ। 20 ਤੋਂ ਲੈ ਕੇ 25 ਮਾਈਕਰੋਨ ਇਹਦਾ ਇੰਟਰਨੈਸ਼ਨਲ ਸਟੈਂਡਰਡ ਹੈ ਜੀ। ਤੇ ਆਮ ਲੋਕ ਜਿਹੜੇ ਨੇ ਉਹ 5 ਮਾਈਕਰੋਨ ਕਰਦੇ ਜੀ। ਔਰ ਇਹਦੀ ਕ੍ਰੋਮ ਦੀ ਲਾਈਫ ਦਾ ਤਲਕ ਜਿਹੜਾ ਨਾ ਉਹ ਇਹਦੀ ਨਿਕਲ ਪਲੇਟ ਦੀ ਉਹ ਜ਼ਿਆਦਾ ਡਿਪੋਜ਼ਿਟ ਹੋਣਾ। ਔਰ ਅਸੀਂ ਮਸਲਨ ਰੇਟ ਥੋੜ੍ਹਾ ਜਿਹਾ ਵਧਾ ਲਿਆ, ਲੇਕਿਨ ਅਸੀਂ ਆਪਣਾ ਮਿਆਰ ਜਿਹੜਾ ਨਾ ਇਹਦਾ ਡਿਪੋਜ਼ਿਟ ਦਾ ਉਹ ਨਹੀਂ ਘੱਟ ਕਰਦਾ। ਵਾਹ ਵਾਹ, ਯਾਨੀ ਕੁਆਲਿਟੀ ਜਿਹੜੀ ਹੈ ਉਹਦੇ ਤੇ ਕੋਈ ਕੰਪਰੋਮਾਈਜ਼ ਕਿਸੇ ਕੀਮਤ ਤੇ ਨਹੀਂ। ਦੂਸਰੇ ਇਹ ਵੀ ਮੈਂ ਗੁਜ਼ਾਰਿਸ਼ ਕਰਨਾ ਕਿ ਸਾਡੀਆਂ ਪ੍ਰੋਡਕਟ ਜਿਹੜੀਆਂ ਨੇ ਉਹ ਮਸਲਨ ਸਸਤੀਆਂ ਵੀ ਨੇ, ਦਰਮਿਆਨੀ ਰੇਂਜ ਵੀ ਹੈ, ਜ਼ਿਆਦਾ 3 ਰੇਂਜ ਦੀ ਸਾਡੀ ਹੈ। ਵਾਹ। ਮਸਲਨ ਉਹ ਰੇਂਜ ਇਸ ਤਰ੍ਹਾਂ ਵਿੱਚ ਕਿ ਇੱਕ ਛੋਟੀ ਉਹਦਾ ਵਜ਼ਨ ਥੋੜਾ ਵੇ, ਉਹਨੂੰ ਸ਼ਾਵਰ ਛੋਟਾ ਲੱਗਾ ਹੈ ਹਾਂਜੀ, ਉਹਦੇ ਪੀਸ ਛੋਟੇ ਨੇ, ਉਹਦਾ ਰੇਟ ਘੱਟ ਹੈ। ਇੱਕ ਉਹ ਮਸਲਨ ਉਸ ਤੋਂ ਜ਼ਿਆਦਾ ਉਹ ਡਬਲ ਵਜ਼ਨ ਦਾ ਹਾਂਜੀ, ਉਹਦੀ ਵਜ੍ਹਾ ਤੋਂ ਉਹਦਾ ਰੇਟ ਜ਼ਿਆਦਾ ਹੋ ਜਾਂਦਾ ਹਾਂਜੀ। ਫਿਰ ਉਸ ਤੋਂ ਇੱਕ ਔਰ ਜ਼ਿਆਦਾ ਵਜ਼ਨ ਦਾ ਹਾਂਜੀ, ਤਾਂ ਔਰ ਉਹਨੂੰ ਫਿਰ ਸ਼ਾਵਰ ਵੱਡੇ ਨਾਲ ਲੱਗੇ ਨੇ ਜੀ ਹਾਂਜੀ, ਉਹਦਾ ਰੇਟ ਔਰ ਜ਼ਿਆਦਾ ਹੋ ਜਾਂਦਾ। ਕਿ ਜਿਹੜੀਆਂ 3 ਰੇਂਜਾਂ ਨੇ ਜੀ, ਇੱਕ ਚੀਪ, ਇੱਕ ਮੀਡੀਅਮ, ਇੱਕ ਹਾਈ। ਵਾਹ। ਤਿੰਨਾਂ ਦੇ ਵਿੱਚ ਇਮਾਨਦਾਰੀ ਨਾਲ ਹਲਫਨ ਕਹਿ ਰਹੇ ਕੁਆਲਿਟੀ ਦਾ ਕੋਈ ਫਰਕ ਨਹੀਂ ਸੀ। ਵਾਹ ਵਾਹ ਕਤਨ, ਕਿਉਂਕਿ ਜਿਤਨਾ ਡਿਪੋਜ਼ਿਟ ਮਸਲਨ ਸਸਤੀ ਆਈਟਮ ਤੇ ਵੀ, ਦਰਮਿਆਨੀ ਤੇ ਵੀ ਉਹਨਾਂ में ਹਾਈ ਤੇ ਵੀ ਹੋਣਾ। ਇਸੇ ਤਰ੍ਹਾਂ ਇਸ ਤੋਂ ਬਾਅਦ ਜਾ ਕੇ ਨਿਕਲ ਤੋਂ ਬਾਅਦ ਕ੍ਰੋਮ ਦਾ ਆਉਂਦਾ ਜੀ। ਉਹ ਕ੍ਰੋਮ ਦਾ ਵੀ ਡਿਪੋਜ਼ਿਟ ਜਿਹੜਾ ਨਾ ਆਮ ਜਿਹੜੇ ਨੇ ਉਹ 2 ਮਾਈਕਰੋਨ 3 ਮਾਈਕਰੋਨ, ਸਟੈਂਡਰਡ ਇਹਦਾ ਜਿਹੜਾ ਉਹ 8 ਤੋਂ 10 ਹੈ ਜੀ। ਅਸੀਂ ਮੈਕਸਿਮਮ ਕਰਨੇ ਆ ਕਿਉਂਕਿ ਉਸ ਤੋਂ ਉੱਤੇ ਹੋ ਨਹੀਂ ਸਕਦਾ। ਤੁਸੀਂ ਇੱਕ ਨੂੰ ਮਸਲਨ ਬਾਤ ਦੇ ਵਿੱਚ ਤੁਸੀਂ 15 ਮਿੰਟ ਜਾਂ 10 ਮਿੰਟ ਟਾਈਮ ਦਿੰਦੇ ਹੋ ਨਾ, ਉਹ ਇੱਕ ਲਿਮਿਟ ਹੈ। ਉਸ ਤੋਂ ਬਾਅਦ ਤੁਸੀਂ ਭਾਵੇਂ ਘੰਟਾ ਲਾ ਦਿਓ, ਉਹਨੇ ਉੱਤੇ ਡਿਪੋਜ਼ਿਟ ਨਹੀਂ ਹੋਣਾ। ਵਾਹ। ਹਾਂਜੀ, ਨਿਕਲ ਡਿਪੋਜ਼ਿਟ ਹੋ ਜਾਂਦਾ ਜਿਹੜੀ ਨਿਕਲ ਪਲੇਟ ਹੈ, ਕ੍ਰੋਮ ਨਹੀਂ ਆਉਂਦਾ। ਕ੍ਰੋਮ ਦਾ ਕਿ ਮਿਆਰ ਉਨਾ ਹੀ ਰਹਿਣਾ ਹੁੰਦਾ ਜੀ, ਬਲਕਿ ਫਿਰ ਬਹੁਤ ਜ਼ਿਆਦਾ ਟਾਈਮ ਦੇਗੀ ਤਾਂ ਫਿਰ ਫਟਣ ਦਾ ਖਤਰਾ ਹੁੰਦਾ। ਯਾਨੀ ਆਪਣੀ ਸਾਡੀ ਹੱਥ ਤੋਂ ਬਸ ਕੋਸ਼ਿਸ਼ ਹੈ ਕਿ ਇਹਦਾ ਮਿਆਰ ਜਿਹੜਾ ਹਾਂਜੀ ਉਹ ਆਲਮੀ ਸਤਹ ਦਾ ਰਹੇ। ਹਾਂਜੀ, ਨਹੀਂ ਆਲਮੀ ਸਤਹ ਵੀ ਜਿਹੜਾ ਨਾ ਮਸਲਨ ਖਾਸ ਤੌਰ ਤੇ ਆਲਮੀ ਸਤਹ ਅਸੀਂ ਚਾਈਨਾ ਨੂੰ ਨਹੀਂ ਮੰਗਦੇ। ਇਹ ਵੀ ਸਾਨੂੰ ਇਹ ਟੈਸਟਿੰਗ ਦਾ ਪੂਰਾ ਪਤਾ, ਸਾਡੇ ਕੋਲ ਪੂਰੇ ਇੰਸਟਰੂਮੈਂਟ ਨੂੰ ਟੈਸਟ ਕਰਦੇ। ਵਾਹ। ਹਾਂ, ਅਸੀਂ ਚਾਈਨਾ ਦਾ ਕ੍ਰੋਮ ਸਾਰੀਆਂ ਕੰਪਨੀਆਂ ਦੀ ਮੈਂ ਨਹੀਂ ਗੱਲ ਕਰ ਰਿਹਾ, ਅੱਛੀਆਂ ਵੀ ਹੋਣਗੀਆਂ, ਲੇਕਿਨ ਅਵਾਮੋ ਨਾਸ ਜਿਹੜੀ ਅਸੀਂ ਦੇਖਣ ਜਾਂਦੀ ਉਹਨਾਂ ਦਾ ਉਹ ਕ੍ਰੋਮ ਦਾ ਮਿਆਰ ਉਹ ਨਹੀਂ ਜੋ ਜਰਮਨ ਦਾ। ਵਾਹ। ਸਾਡਾ ਜਿਹੜਾ ਵੀ ਮਸਲਨ ਮਿਆਰ ਹੈ, ਔਰ ਮੈਂ ਦਾਅਵੇ ਨਾ ਕਰਨਾ ਕਿ ਗਰੋਈ ਦਾ ਕ੍ਰੋਮ, ਕਿਉਂਕਿ ਗਰੋਈ 2 ਨੰਬਰ ਨਾ ਹੋਵੇ, ਕਿਉਂਕਿ ਸ਼ਰੀਅਤ ਆਉਂਦਾ ਹੀ 2 ਨੰਬਰ ਪਿਆ, ਚਾਈਨਾ ਦੀ ਮੋਹਰ ਲੱਗੀ ਹੈ, ਉਹ ਕਿਤਨੇ ਲੱਗੀ ਹੈ। ਪਾਕਿਸਤਾਨ ਗਰੋਈ ਵੀ ਸਾਰਾ ਹੈ ਤਾਂ ਜਰਮਨੀ ਦੀ, ਲੇਕਿਨ ਬਾਦੀ ਸਾਰੀ ਚਾਈਨਾ। ਯਾਨੀ ਜਿਹੜੀ ਮਸਲਨ ਜਰਮਨੀ ਦਾ ਬਣਦਾ ਉਹਦਾ ਤੇ ਸਾਡੇ ਕ੍ਰੋਮ 'ਚ ਕੋਈ ਫਰਕ ਕਰ ਦੇਣਾ, ਇਹ ਮੈਂ ਉਹਨੂੰ ਨਾਮ ਦਿਆ। ਵਾਹ ਵਾਹ, ਬਹੁਤ ਵੱਡੀ ਗੱਲ ਹੈ ਮਾਸ਼ਾਅੱਲਾ ਕਿ ਉਹ ਮਿਆਰ ਹੈ ਜਿਹੜਾ ਦੁਨੀਆ ਦੀ ਸਭ ਤੋਂ ਵੱਡੀ ਸ਼ੋਹਰਤ ਯਾਫਤਾ ਕੰਪਨੀ ਗਰੋਈ ਜਿਹੜੀ ਹੈ
ਉਹਦੀ ਸੈਨਿਟਰੀ ਫਿਟਿੰਗਸ ਦਾ ਜਿਹੜਾ ਮਿਆਰ ਮਿਆਰ ਹੈ ਹੈ, ਹਾਂਜੀ। ਕ੍ਰੋਮ ਦਾ, ਔਰ ਮਿਆਰ ਲੈਬ 'ਚ ਟੈਸਟ ਹੋਣਾ, ਵਾਹ ਆਮ ਨਹੀਂ ਹੋ ਸਕਦਾ। ਉਹ ਲੈਬ 'ਚ ਟੈਸਟ ਕਰਾ ਲਵੇ, ਉਹ ਦੇਖ ਲੈ ਕਿੰਨਾ ਮਾਈਕਰੋਨ ਚੜਿਆ, ਉਹਨੂੰ ਕਿੰਨਾ, ਤੈਨੂੰ ਕਿੰਨਾ। ਹਾਂ ਇਸੇ ਤਰ੍ਹਾਂ ਮਸਲਨ ਇਹਦੀ ਲਾਈਫ ਹੈ ਜਿਹੜੀ ਮਸਲਨ ਜਿਹੜੀ ਲੀਵਰ ਦੀ ਹੈ ਜੀ, ਇਹ ਵੀ ਅਸੀਂ ਟੈਸਟ ਕਰਨੀ ਆ। ਵਾਹ 5.5 ਲੱਖ ਵਾਰੀ ਨਾਲ ਅਸੀਂ ਟੈਸਟ ਕਰਨੇ ਆ। ਵਾਹ ਵਾਹ, ਹੁਣ ਤੁਸੀਂ ਹਿਸਾਬ ਲਾ ਲਓ ਕਿ 5.5 ਲੱਖ ਵਾਰ ਕਰਨੇ ਆ ਤੇ ਉਹ ਸਹੀ ਰਹਿੰਦਾ। ਇਹਦਾ ਮਤਲਬ 5.5 ਤੋਂ ਉਹਨੇ ਬਹੁਤ ਅੱਗੇ ਜਾਣਾ, 8 ਤੇ ਟੁੱਟ ਜਾਏਗਾ, 10 ਤੇ ਟੁੱਟ ਜਾਏਗਾ, ਹਾਂਜੀ। ਉਹ ਜਦੋਂ ਅਸੀਂ ਟੈਸਟ ਕਰਨੇ ਆ ਨਾ, ਤੇ ਉਹ ਤੁਸੀਂ ਦੇਖ ਲਓ ਕਿ ਇੱਕ ਟੂਟੀ ਕਿੰਨੇ ਸਾਲ ਕੱਢੇਗੀ। ਵਾਹ, ਹਾਂਜੀ, ਯਾਨੀ ਉਹਦੀ ਪਾਇਦਾਰੀ ਦੇ ਪੂਰਾ ਯਕੀਨ ਕਰਦੇ ਹੋ ਹਾਂ, ਤੁਸੀਂ। ਪੂਰਾ ਟੈਸਟ ਪੂਰਾ ਕਰਨੇ ਉਹਨੇ। ਕਿਉਂਕਿ ਵਜ੍ਹਾ ਕੀ ਹੈ ਡਾਕਟਰ ਸਾਹਿਬ, ਅਸੀਂ ਗਰੰਟੀ ਦਿੱਤੀ, ਅਗਰ ਕੋਈ ਮਸਲਾ ਹੋਏਗਾ ਤੂੰ ਸਾਨੂੰ ਹੀ ਭੁਗਤਣਾ ਪੈਣਾ ਨਾ। ਜੀ ਜੀ, ਹਾਂਜੀ, ਨਾਲੇ ਸਰ ਫੈਕਟਰੀ ਦੇ ਉੱਤੇ ਪ੍ਰੋਡਕਟਸ ਦੇ ਉੱਤੇ ਫਿਰ ਹਰਫ ਹੁੰਦਾ। ਔਰ ਇਹ ਵਜ੍ਹਾ ਹੈ ਕਿ ਮਸਲਨ ਅੱਖਾਂ ਬੰਦ ਕਰਕੇ ਕਸਟਮਰ ਵੀ ਤੇ ਸਾਡੇ ਡੀਲਰ ਵੀ ਇਹ 'ਤੇ ਇਤਮਾਦ ਕਰਦੇ ਨੇ। ਅਲਹਮਦੁਲਿਲਾ। ਅਗਰ ਕੁਆਲਿਟੀ ਦੀ ਗੱਲ ਹੋਵੇ ਤਾਂ ਉਹ ਇਹ ਹੈ ਕਿ ਸੋਨੈਕਸ ਉੱਤੇ ਕੁਆਲਿਟੀ ਪਾਕਿਸਤਾਨ 'ਚ ਨਹੀਂ ਬਣਦੀ। ਵਾਹ ਵਾਹ, ਇਹ ਹੁਣ ਇਲੈਕਟ੍ਰੋਪਲੇਟਿੰਗ ਜਿਹੜਾ, ਹਾਂਜੀ, ਫਿਰ ਇਹਦਾ ਵੀ ਟੈਸਟ ਕਰਨਾ। ਹਾਂ, ਆਮ ਲੋਕਾਂ ਨੂੰ ਨਹੀਂ ਪਤਾ ਜੀ ਹਾਂ। ਇਹ ਤੁਸੀਂ ਡਾਕਟਰ ਸਾਹਿਬ ਟੈਸਟ ਕਰਨਾ ਹੋਵੇ ਨਾ, ਤੇ ਇਹਨੂੰ ਤੁਸੀਂ ਓਵਨ ਦੇ ਵਿੱਚ 450 ਡਿਗਰੀ, ਹਾਂ, 1.5 ਘੰਟਾ ਰੱਖੋ, 1.5 ਤੋਂ 2 ਘੰਟੇ। ਟੈਂਪਰੇਚਰ ਜਿਹੜਾ 400 ਤੋਂ 600 ਹੋਣਾ ਚਾਹੀਦਾ। ਹਾਂ, ਅਗਰ ਕ੍ਰੋਮ ਸਹੀ ਨਹੀਂ ਨਾ ਹੋਏਗਾ, ਫਟ ਜਾਏਗਾ। ਲੇਕਿਨ ਅਸੀਂ ਇਸ ਤਰ੍ਹਾਂ ਵੀ ਹਰ ਕਿਸਮ ਕੋਈ ਟੈਸਟਿੰਗ ਦਾ ਤੁਸੀਂ ਸਮਝੋ ਕਿ ਕੋਈ ਪਹਿਲੂ ਐਸਾ ਨਹੀਂ, ਸਾਡਾ ਹਰ ਕੰਮ ਚੱਪੇ ਟੈਸਟਿੰਗ ਹੀ ਹੈ। ਵਾਹ, ਹਾਂਜੀ, ਕਿਉਂਕਿ ਟੈਸਟਿੰਗ ਵਾਸਤੇ ਅਸੀਂ ਲੱਖਾਂ ਰੁਪਏ ਤਨਖਾਹ ਜਿਹੜੀ ਹੈ ਨਾ ਉਹ ਦੇ ਰਹੇ ਹਾਂ ਆਪਣੇ ਟੈਕਨੀਸ਼ੀਅਨ। ਹਾਂਜੀ, ਕਿਉਂਕਿ ਆਮ ਲੋਕ ਨਹੀਂ ਕਰਦੇ ਨਾ, ਉਹ ਇੰਨਾ ਅਫੋਰਡ ਕਰ ਸਕਦੇ ਨੇ, ਇੰਨੀਆਂ ਤਨਖਾਹਾਂ ਦੇ ਸਕਦੇ ਨੇ, ਕਿਉਂਕਿ ਸਾਡੀ ਵੱਡੀ ਕੰਪਨੀ ਹੈ, ਵੱਡਾ ਸਿਸਟਮ ਹੈ ਜੀ। ਤੇ ਅਸੀਂ ਕਹਿੰਦੇ ਕਿ ਸਾਡਾ ਪ੍ਰੋਫਿਟ ਬੇਸ਼ੱਕ ਘਟ ਜਾਏ ਜੀ, ਲੇਕਿਨ ਟੈਸਟਿੰਗ ਦਾ ਮਿਆਰ ਜਿਹੜਾ ਨਾ, ਉੱਥੇ ਦੀ ਤਾਂ ਸਾਰਾ ਪਤਾ ਲੱਗਣਾ ਟੈਸਟਿੰਗ ਤੇ ਕਿ ਤੁਹਾਡਾ ਮਿਆਰ ਕੀ ਹੈ। ਸਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ। ਹਾਂ, ਯਾਨੀ ਕੁਆਲਿਟੀ ਜਿਹੜੀ ਉਹ ਨਾ ਘਟੇ, ਔਰ ਸੋਨੈਕਸ ਜਿਹੜਾ ਇੱਕ ਨਾਂ ਹੈ, ਇੱਕ ਬ੍ਰਾਂਡ ਹੈ, ਇਹਦੇ ਤੇ ਹਰਫ ਨਾ ਆਏ। ਇਹ ਮਾਸ਼ਾਅੱਲਾ, ਇਸ ਵਾਸਤੇ ਤੁਸੀਂ ਐਡਾ ਸਖਤ ਜਿਹੜੀ ਹੈ ਨਾ ਜੀ ਕੁਆਲਿਟੀ ਦੀ ਕੰਟਰੋਲ ਕਰਦੇ ਹੋ, ਔਰ ਚੈਕਿੰਗ ਹੁੰਦੀ ਹੈ ਹਰ ਥਾਂ ਤੇ। ਇਸੇ ਤਰ੍ਹਾਂ ਡਾਕਟਰ ਸਾਹਿਬ ਸਾਨੂੰ ਜਿਹੜਾ ਅਸੀਂ ਕਲਰ ਕਰਨੇ ਆ ਮਾਲ, ਹਾਂਜੀ, ਇੱਕ ਤਾਂ ਕ੍ਰੋਮ ਹੈ ਨਾ, ਇੱਕ ਅਸੀਂ ਮਸਲਨ ਪਾਊਡਰ ਕੋਟਿੰਗ ਜਿਹਨੂੰ ਕਹਿੰਦੇ ਨੇ, ਕਲਰ ਕਰਨੇ ਆ ਜੀ, ਉਹ ਵੀ ਅਸੀਂ ਮਸਲਨ ਇਹਦੀ ਬੜੇ ਹੀ ਮਸਲਨ ਆਪਣੇ ਸਿਸਟਮ ਦੇ ਤਹਿਤ ਜੋ ਇੰਟਰਨੈਸ਼ਨਲ ਸਟੈਂਡਰਡ ਹੈ ਜੀ, ਹਾਂਜੀ, ਉਹਨੇ ਮਾਈਕਰੋਨ ਇਹਦੇ ਉੱਤੇ ਅਸੀਂ ਉਹ ਚਾੜਨੇ ਆ। ਔਰ ਉਹਦੀ ਤਿਆਰੀ ਜਿਹੜੀ ਹੈ ਤਾਂ ਕਿ ਸਭ ਤੋਂ ਹੋਵੇ ਕਿ ਉਹਦੀ ਗ੍ਰਿਪਿੰਗ ਸਹੀ ਹੈ ਜੀ। ਗ੍ਰਿਪਿੰਗ ਅਹਿਮ ਕਿਰਦਾਰ ਅਦਾ ਕਰਦੀ ਹੈ। ਕਲਰ ਹੋਵੇ ਚਾਹੇ ਕ੍ਰੋਮ ਹੋਵੇ, ਔਰ ਜਿੰਨਾ ਤੀਕਰ ਉਹਦੀ ਸਰਫੇਸ ਜਿਹੜੀ ਹੈ, ਜਿਹਨੂੰ ਅਸੀਂ ਜ਼ਮੀਨ ਆਉਂਦੇ ਹਾਂ, ਸਰਫੇਸ ਸਹੀ ਨਹੀਂ ਹੋਏਗੀ, ਕਲੀਨ ਨਹੀਂ ਹੋਏਗੀ, ਗ੍ਰਿਪਿੰਗ ਨਹੀਂ ਹੋ ਸਕਦੀ। ਤੇ ਅਗਰ ਸਰ ਕੋਈ ਚਾਹੇ ਕਿ ਮੇਰੇ ਬਾਥਰੂਮ ਦੇ ਵਿੱਚ ਬਰਾਊਨ ਟਾਈਲਾਂ ਲੱਗੀਆਂ ਹੋਈਆਂ ਨੇ ਜਾਂ ਗ੍ਰੀਨ ਨੇ, ਤੇ ਉਹਦੇ ਰੰਗ ਦੇ ਉਹ ਤੁਹਾਡੇ ਕੋਲੋਂ ਆਖਿਆ ਕਿ ਜੀ ਮੈਨੂੰ ਇਸ ਸੇਮ ਕਲਰ ਦੀ ਸੈਨਿਟਰੀ ਫਿਟਿੰਗਸ ਬਣਾ ਕੇ ਦਿਓ, ਤੇ ਉਹ ਵੀ ਫੈਕਟਰੀ ਬਣਾ ਦਿੰਦੀ ਹੈ? ਬਿਲਕੁਲ ਬਣ ਸਕਦੀ ਹੈ, ਪਾਊਡਰ ਕੋਟਿੰਗ ਹੋ ਸਕਦੀ ਹੈ। ਹਾਂ, ਲੇਕਿਨ ਮਸਲਨ ਜਿਸ ਤਰ੍ਹਾਂ ਤੁਸੀਂ ਗ੍ਰੀਨ ਪਹਿਨਦੇ ਹੋ, ਉਹ ਪਾਊਡਰ ਕੋਟਿੰਗ ਦੀ ਗ੍ਰੀਨ ਔਰ ਹਾਂ, ਬਰਾਊਨ ਪਾਊਡਰ ਕੋਟਿੰਗ ਦਾ ਔਰ ਤੁਸੀਂ ਉਹ 100% ਮੈਚਿੰਗ ਹੋ ਜਾਏ, ਇਹ ਤੇ ਫਿਰ ਕਲਰ ਤੁਸੀਂ ਸਪੈਸ਼ਲ ਬਣਾਓ ਨਾ। ਹਾਂ, ਆਪਣੀ ਟਾਇਲ ਦੇ ਮੁਤਾਬਕ ਬਣਾਓ ਕਲਰ, ਤੇ ਫਿਰ ਤੇ ਮੈਚ ਕਰ ਸਕਦੀ, ਅਦਰਵਾਈਜ਼ ਨਹੀਂ ਕਰ ਸਕਦੀ। ਲੇਕਿਨ ਆਮ ਜਿਹੜੇ ਰੂਟੀਨ 'ਚ ਕਲਰ ਚੱਲਦੇ ਨੇ ਲੋਕ ਉਹੀ ਕਰਦੇ ਨੇ। ਲੇਕਿਨ ਹੁਣ ਕਲਰਾਂ ਦਾ ਰਿਵਾਜ ਨੇ। ਹਾਂਜੀ, ਹੁਣ ਤਾਂ ਜ਼ਿਆਦਾ ਕ੍ਰੋਮ ਹੀ। ਹੁਣ ਸਾਡੇ ਕੋਲ ਜਿਹੜਾ ਜ਼ਿਆਦਾ ਮਸਲਨ ਜ਼ਿਆਦਾ ਕ੍ਰੋਮ ਹੈ, ਤੇ ਜੇ ਕਲਰ ਚੱਲਦਾ ਤੇ ਉਹ ਬਲੈਕ ਚੱਲਦਾ ਤੇ ਵਾਈਟ ਜੀ। ਬਲੈਕ ਬਹੁਤ ਜ਼ਿਆਦਾ ਰਿਵਾਜ ਹੈ ਇਸ ਗੱਲ। ਹਾਂ, ਬਲੈਕ ਕਲਰ 'ਚ, ਔਰ ਵਾਈਟ ਜਿਹੜਾ ਉਹ ਵੀ ਚੱਲਦਾ। ਅੱਛਾ ਜੀ, ਡਿਜ਼ਾਈਨਾਂ ਦੀ ਜਿਹੜੀ ਵੈਰਾਈਟੀ ਹੈ, ਇਹਦੇ ਬਾਰੇ ਵੀ ਆਖਿਆ ਜਾਂਦਾ ਹੈ ਕਿ ਸੋਨੈਕਸ ਦੇ ਜਿੰਨੇ ਜ਼ਿਆਦਾ ਮੁxtਲਿਫ ਡਿਜ਼ਾਈਨ ਔਰ ਵੈਰਾਈਟੀ ਸੋਨੈਕਸ ਨੇ ਦਿੱਤੀ ਹੈ, ਉਹ ਹੋਰ ਕਿਸੇ ਪਾਕਿਸਤਾਨ ਦੀ ਸੈਨਿਟਰੀ ਫਿਟਿੰਗਸ ਬਣਾਉਣ ਵਾਲੀ ਜਿਹੜੀ ਫੈਕਟਰੀ, ਉਹਨਾਂ ਨੇ ਨਹੀਂ ਇਹਨੇ ਡਿਜ਼ਾਈਨ ਮੁਤਾਰਫ ਕਰਵਾਏ, ਕਸਟਮਰਸ ਨੂੰ ਦਿੱਤੇ। ਇਹਦੇ ਬਾਰੇ ਸਾਨੂੰ ਦੱਸੋ ਕਿ ਇੰਨੇ ਜ਼ਿਆਦਾ ਡਿਜ਼ਾਈਨ ਜਿਹੜੇ ਨੇ, ਉਹ ਵੀ ਤੁਹਾਡਾ ਕੋਈ ਅਲੱਗਾ ਸ਼ੋਭਾ ਹੈ? ਬਿਲਕੁਲ ਬਿਲਕੁਲ ਜੀ, ਸਾਡਾ ਪੂਰਾ ਸ਼ੋਭਾ ਜੀ, ਮਸਲਨ ਡਿਜ਼ਾਈਨਿੰਗ ਦਾ ਜਿਹੜਾ ਜੀ, ਔਰ ਹਰ ਵੇਲੇ ਅਸੀਂ ਡਿਜ਼ਾਈਨਿੰਗ ਤੇ ਕੰਮ ਕਰਨੇ ਹੁੰਦੇ ਆ। ਵਾਹ ਵਾਹ, ਅੱਜ ਵੀ ਤੁਹਾਡੇ ਆਉਣ ਤੋਂ ਪਹਿਲਾਂ
ਹਾਂ 3 ਡਿਜ਼ਾਈਨ ਜਿਹੜੇ ਸਨ ਹਾਂਜੀ ਉਹ ਕੀਤੇ ਨੇ। ਔਰ ਡਿਜ਼ਾਈਨਿੰਗ ਅਸੀਂ ਜਦੋਂ ਕਰਨੇ ਆ ਪਹਿਲਾਂ ਤੇ ਪ੍ਰੈਕਟੀਕਲ ਵੀ ਅਸੀਂ ਪੂਰੀ ਦੁਨੀਆ 'ਚ ਕੀ ਹੋ ਰਿਹਾ ਹੈ, ਕਿਹੜੇ ਡਿਜ਼ਾਈਨ ਚੱਲ ਰਹੇ ਨੇ ਉਹ ਦੇਖਦੇ ਹਾਂ। ਹਾਂ ਫਿਰ ਕੈਟਲਾਗਾਂ ਵੀ ਸਾਡੇ ਕੋਲ ਹੁੰਦੀਆਂ ਨੇ ਲੋਕਾਂ ਮੁਖਤਲਿਫ ਦੀਆਂ, ਜੋ ਚੱਲ ਰਿਹਾ ਹੁੰਦਾ ਨਾ ਅਸੀਂ ਕਦੀ ਕਾਪੀ ਨਹੀਂ ਕੀਤੀ। ਵਾਹ ਮਸਲ ਅਸੀਂ ਕਰਨੇ ਆ ਕਿ ਇਸ ਤੋਂ ਬਿਹਤਰ ਕਿਸ ਤਰ੍ਹਾਂ ਹੋ ਸਕਦਾ। ਹਾਂ ਔਰ ਦੁਨੀਆ ਦੀ ਕੋਈ ਐਸੀ ਚੀਜ਼ ਨਹੀਂ ਜਿਸ 'ਚ ਕਮੀ ਨਾ ਹੋਵੇ, ਵਾਹ ਭਾਵੇਂ ਉਹ ਜਰਮਨ ਹੈ, ਭਾਵੇਂ ਉਹ ਅਮਰੀਕਾ ਹੋਵੇ, ਭਾਵੇਂ ਕੋਈ ਹੈ। ਤੁਸੀਂ ਦੇਖੋ ਨਾ ਗੱਡੀਆਂ ਬਣਦੀਆਂ ਨੇ ਹਾਂਜੀ, ਹਰ ਕਮੀ ਹੁੰਦੀ ਹੈ ਤਾਂ ਕੋਈ ਨਵਾਂ ਮਾਡਲ ਬਣਦਾ ਨਾ। ਹਾਂ ਹਾਂਜੀ ਵਾਹ ਬਣਦਾ ਨਾ, ਹਰ ਚੀਜ਼ ਨਵੀਂ ਬਣਦੀ ਹੈ ਨਾ। ਇਹਦਾ ਮਤਲਬ ਵੀ ਕਮੀ ਹੁੰਦੀ ਹੈ। ਔਰ ਅਸੀਂ ਵੀ ਸਮਝਦੇ ਹਾਂ ਕਿ ਸਾਡੇ 'ਚ ਵੀ ਕਮੀਆਂ ਹੁੰਦੀਆਂ, ਉਹ ਅਸੀਂ ਡਿਜ਼ਾਈਨਿੰਗ ਕਿਉਂ ਕਰਨੇ ਆ ਕਿ ਆਪਣੀ ਪਿਛਲੀ ਕਮੀ ਜਿਹੜੀ ਹੈ ਔਰ ਉਹ ਖੂਬਸੂਰਤ ਹੈ, ਲੇਕਿਨ ਅਸੀਂ ਇਹਨੇ ਮਜ਼ੀਦ ਖੂਬਸੂਰਤ ਹੋਵੇ, ਮਜ਼ੀਦ ਬਿਊਟੀਫਾਈ ਕੀਤਾ ਹਾਂ, ਜਾਏ ਹਾਂ। ਔਰ ਅੱਗੇ ਨਾਲੋਂ ਕੋਈ ਵੱਖਰੀ ਸ਼ੈ ਬਣਾਏ, ਮੁਨਫਰਿਦ ਨਜ਼ਰ ਆਏ। ਫਿਰ ਉਹਦੀ ਲਾਈਫ ਵਧੇ। ਹਾਂ ਸਮਝਦੇ ਪਏ? ਉਹਦੀ ਲਾਈਫ ਵੀ ਵਧਣ ਵਾਸਤੇ ਕਰਨਾ ਹੈ, ਵਧਾਉਣ ਵਾਸਤੇ ਕਰਨਾ ਹੈ। ਸਾਡਾ ਫੋਕਸ ਇਹ ਹੈ ਕਿ ਇਹਦੀ ਲਾਈਫ ਵਧੇ ਤੇ ਔਰ ਇਹਦੀ ਖੂਬਸੂਰਤੀ ਵਧੇ। ਫਿਰ ਖਾਸ ਤੌਰ ਤੇ ਡਾਕਟਰ ਸਾਹਿਬ ਇਹਦਾ ਫਿਟਿੰਗ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਦੇ ਸ਼ਾਵਰ ਬਹੁਤ ਅਹਿਮੀਅਤ ਰੱਖਦੇ ਨੇ ਜੀ, ਜਿਹਨੂੰ ਵਾਲ ਸ਼ਾਵਰ ਆਉਂਦੇ ਨੇ, ਜੱਟ ਸ਼ਾਵਰ ਆਉਂਦੇ ਨੇ। ਜੀ ਜੀ ਮਸਲਨ ਸਾਡੇ ਸਾਰੇ ਜਿਤਨੇ ਵੀ ਸ਼ਾਵਰ ਨੇ ਅਸੀਂ ਆਪ ਬਣਾਉਂਦੇ ਹਾਂ। ਵਾਹ ਪਹਿਲੇ ਅਸੀਂ ਇੰਪੋਰਟ ਕਰਨੇ ਸਾਂ ਹਾਂਜੀ, ਔਰ ਜਿਹੜੇ ਇੰਪੋਰਟ ਵੀ ਕਰਨੇ ਸਾਂ ਬਹੁਤ ਕੁਆਲਿਟੀ ਦੇ, ਬਹੁਤ ਕੀਮਤੀ ਕਰਨੇ ਸਾਂ ਜੀ ਅੱਜ ਤੋਂ ਕਈ ਸਾਲ ਪਹਿਲੇ। ਜੀ ਲੇਕਿਨ ਅਸੀਂ ਹੁਣ ਖੁਦ ਔਰ ਮੈਨੂਫੈਕਚਰਿੰਗ ਕਰਨੇ ਹਾਂ। ਔਰ ਸਾਨੂੰ ਬੜਾ ਪਿੱਛੇ ਕਰੋਨਾ ਜਦੋਂ ਆਇਆ ਤੇ ਸਾਨੂੰ ਬੜੀ ਉਹਦੀ ਸਹੂਲਤ ਹੋਈ ਹੈ। ਤੇ ਅਗਰ ਮਸਲਨ ਉਦੋਂ ਹੀ ਇੰਪੋਰਟ ਬੰਦ ਹੋਈ ਸੀ ਹਾਂਜੀ, ਅਗਰ ਅਸੀਂ ਆਪ ਨਾ ਕਰਦੇ ਹੁੰਦੇ ਤੇ ਸਾਡੇ ਅਸਲ ਤੋਂ ਬੜੇ ਮਸਲੇ ਪੈਦਾ ਹੋ ਜਾਣੇ ਸੀ। ਹਾਂ ਜੀ, ਉਹ ਜੇ ਇਨ ਹਾਊਸ ਨਾ ਬਣਦੇ ਹੁੰਦੇ ਤਾਂ ਫਿਰ ਤੇ ਤੁਹਾਡੇ ਮੁਕੰਮਲ ਹੀ ਨਹੀਂ ਹਨ ਸੈੱਟ ਹੋਣੇ, ਕਿਉਂਕਿ ਸ਼ਾਵਰ ਤੋਂ ਬਗੈਰ ਸੈੱਟ ਜਿਹੜਾ ਉਹ ਤੇ ਅਨਕੰਪਲੀਟ ਹੀ ਹੁੰਦਾ ਨਾ ਜੀ। ਤੇ ਉਹ ਬੜੀ ਅੱਛੀ ਗੱਲ ਹੈ ਜਿਹੜਾ ਤੁਸੀਂ ਇਨ ਹਾਊਸ ਬਣਾਉਂਦੇ ਰਹੇ। ਹਾਂਜੀ ਜੀ ਇਹ ਡਾਕਟਰ ਸਾਹਿਬ ਜਿਹੜੀ ਸਾਡੇ ਪ੍ਰੋਡਕਟ ਦੀ ਜਿਹੜੀ ਬਹੁਤ ਬੜੀ ਖਸੂਸੀਅਤ ਹੈ, ਉਹ ਸਾਡੇ ਸ਼ਾਵਰ ਜਿਹੜੇ ਨੇ ਉਹ ਵੀ ਬਹੁਤ ਅਹਿਮ ਕਿਰਦਾਰ ਅਦਾ ਕਰਦੇ। ਜੀ ਜੀ ਇਹ ਹੁਣ ਜਿਤਨੇ ਵੀ ਮਸਲਨ ਬਾਹਰ ਦੀਆਂ ਕੰਪਨੀਆਂ ਨੇ, ਮੈਂ ਤੇ ਅੱਲਾਹ ਤਾਲਾ ਸਭ ਦੇ ਚਲਾਏ ਹਾਂਜੀ, ਔਰ ਕਿਸੇ ਦੀ ਅਸੀਂ ਬਤਾਰੀਫ ਤੇ ਨਹੀਂ ਕਰ ਸਕਦੇ ਹਾਂਜੀ ਹਾਂਜੀ, ਸਾਰੇ ਚੰਗੇ ਨੇ ਹਾਂਜੀ ਹਾਂਜੀ, ਲੇਕਿਨ ਆਪਣੀ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੀ ਮਸਲਨ ਆਮ ਜਿਹੜੀਆਂ ਕੰਪਨੀਆਂ ਨੇ ਉਹ ਚਾਈਨਾ ਦੇ ਇੰਪੋਰਟਡ ਜਿਹੜੇ ਨੇ ਸ਼ਾਵਰ ਲਾਉਂਦੇ ਨੇ ਬਾਹਰੋਂ, ਔਰ ਉਹ ਜਿਹੜੇ ਸ਼ਾਵਰ ਨੇ ਨਾ ਉਹ ਕੰਸੀਲਡ ਹੁੰਦੇ ਨੇ, ਯਾਨੀ ਉਹ ਖੁੱਲ੍ਹ ਨਹੀਂ ਸਕਦੇ, ਯਾਨੀ ਜੈਂਟ ਹੋਏ ਹੁੰਦੇ ਨੇ, ਬੜੇ ਹੁੰਦੇ ਨੇ। ਉਹ ਅਗਰ ਉਹਦੇ 'ਚ ਕੋਈ ਕਚਰਾ ਚਲਾ ਗਿਆ, ਕੋਈ ਮਿੱਟੀ ਚਲੀ ਗਈ, ਉਹਦਾ ਪਾਣੀ ਬੰਦ ਹੋ ਗਿਆ, ਉਹਨੂੰ ਸਿਰਫ ਤੁਹਾਨੂੰ ਸੁੱਟਣਾ, ਉਹ ਇਸਤੇਮਾਲ ਨਹੀਂ ਹੋ ਸਕਦਾ। ਸਾਡੇ ਜਿਤਨੀ ਪ੍ਰੋਡਕਟ ਜਿਤਨੇ ਸ਼ਾਵਰ ਬਣਾ ਰਹੇ ਨੇ, ਅਗਰ ਮਿੱਟੀ ਆ ਗਈ ਹੈ, ਕਚਰਾ ਆ ਗਿਆ, ਬੰਦ ਹੋ ਗਿਆ ਸ਼ਾਵਰ, ਪਿਛਲੀ ਪਲੇਟ ਲਓ, ਸਟੇਨਲੈਸ ਸਟੀਲ ਦੀ ਪਲੇਟ ਥੱਲੇ ਪੇਚ ਲੱਗੇ ਹੋਏ ਨੇ ਹਾਂਜੀ। ਮਸਲਨ ਵੱਡੇ ਸ਼ਾਵਰ 'ਚ ਮੇਰਾ ਹਾਲੇ 18 ਪੇਚ ਨੇ ਜਾਂ 20 ਨੇ, ਉਹ ਤੋਂ ਘੱਟ ਨੇ ਮੁਖਤਲਿਫ। ਉਹ ਪੇਚ ਖੋਲ੍ਹੋ ਅਤੇ ਰਬੜ ਉਹ ਕੱਢ ਕੇ ਉਹਦੀ ਸਫਾਈ ਕਰ ਲਓ ਅਤੇ ਉਹਨੂੰ ਬੰਦ ਕਰ ਦਿਓ, ਉਹ ਫਿਰ ਨਵੇਂ ਦਾ ਨਵਾਂ। ਵਾਹ ਵਾਹ, ਯਾਨੀ ਰਿਪੇਅਰ ਹੋ ਸਕਦਾ। ਬਿਹਤਰੀਨ ਹਾਂਜੀ, ਜਿਤਨੇ ਵੀ ਹੈ ਨੇ ਮਸਲਨ ਉਹ ਕਲੀਨ ਹੋ ਸਕਦੇ। ਜਦੋਂ ਕਿ ਮੁਕਾਬਲਤਨ ਬਾਕੀ ਜਿਹੜੇ ਆਮ ਜਿਹੜੇ ਨੇ ਉਹ ਜਿਹੜੇ ਕਿਉਂਕਿ ਉਹ ਸਸਤੇ ਹੁੰਦੇ ਨੇ ਬੜੇ ਹਾਂਜੀ, ਉਹ 2 ਪੀਸ ਉਹ ਵਿੱਚ ਰਬੜ ਰੱਖਦੇ ਨੇ, 2 ਪੀਸ ਜੋ ਜਿਹੜੇ ਕੰਮ। ਇਹ ਮਸਲਨ 4 ਪੀਸ ਦਾ, ਪਹਿਲਾ ਪੀਸ, ਦੂਸਰਾ ਪੀਸ, ਤੀਸਰਾ ਪੀਸ, ਫਿਰ ਚੌਥਾ ਪੀਸ ਉੱਤੇ ਵਾਹ, ਤੇ ਖੋਲ ਕੇ ਤੁਸੀਂ ਇਹਨੂੰ ਦੁਬਾਰਾ ਇਸਤੇਮਾਲ ਕਰ ਸਕਦੇ ਹੋ। ਇਹ ਤੇ ਹੋ ਗਿਆ ਮਸਲਨ ਸਾਡੇ ਸ਼ਾਵਰਾਂ ਦਾ। ਜੀ ਫਿਰ ਅੱਗੇ ਅਸੀਂ ਮਸਲਨ ਜਿਹੜਾ ਟਾਇਲਟ ਸ਼ਾਵਰ ਜਿਹਨੂੰ ਮੁਸਲਿਮ ਸ਼ਾਵਰ ਆਉਂਦੇ ਨੇ ਜੀ ਜੀ, ਇਹ ਵੀ ਅਸੀਂ 3 ਕਿਸਮ ਦੇ ਬਣਾਉਂਦੇ ਹਾਂ। ਇਹ ਹੁਣ ਤੁਸੀਂ ਦੇਖ ਰਹੇ ਹੋ, ਇਹ ਪਹਿਲਾ ਪੀਸ ਜੀ ਤੁਸੀਂ ਕੋਈ ਵੀ ਬਾਹਰ ਦਾ ਵੇ, ਕਿਸੇ ਮੁਲਕ ਦਾ ਵੇ, ਜੀ ਜੀ, ਤੁਸੀਂ ਉਹਦੇ ਨਾਲ ਕੰਪੀਟ ਕਰ ਸਕਦੇ ਹੋ। ਇਹ ਉਹਦੇ ਬਰਾਬਰ ਹੋਏਗਾ ਤੇ ਜਾਂ ਉਸ ਤੋਂ ਅੱਛਾ ਹੋਏਗਾ। ਵਾਹ ਵਾਹ ਮਾਸ਼ਾਅੱਲਾ। ਹਾਂ, ਇਸੇ ਤਰ੍ਹਾਂ ਮੈਂ ਇਹ ਵੀ ਕਿ ਇਹ ਵੀ ਸਟੇਨਲੈਸ ਸਟੀਲ ਦਾ ਪਿੱਛੇ ਜੀ, ਜਿਸ ਤਰ੍ਹਾਂ ਤੁਸੀਂ ਲਾਉਂਦੇ ਨਾ। ਵਾਹ ਵਾਹ, ਸਟੀਲ ਵੀ ਇੰਪੋਰਟਡ ਸਟੀਲ। ਹਾਂ ਸਟੇਨਲੈਸ ਹਾਂ। ਇਹ ਫਿਰ ਤੁਸੀਂ ਵਿੱਚੋਂ ਲਾਓਗੇ, ਇਹ ਪਹਿਲਾਂ ਇਹ ਖੋਲੋਗੇ ਨਾ, ਫਿਰ ਇਹ ਲਾਓਗੇ, ਫਿਰ ਥੱਲੇ ਪੇਚ ਖੋਲੋਗੇ ਤੇ
ਇਹਨੂੰ ਫਿਰ ਸਾਫ਼ ਸੁਥਰਾ ਕਰਕੇ ਤੇ ਫਿਰ ਹਾਂਜੀ ਦੁਬਾਰਾ ਇਸਤੇਮਾਲ ਦੇ ਕਾਬਲ ਹੋ ਜਾਏਗਾ। ਹਾਂਜੀ ਜਦੋਂ ਕਿ ਹਲਕੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਦਾ ਤੁਸੀਂ ਫਰਮਾਇਆ ਕਿ ਉਹ ਸੁੱਟਣਾ ਹੀ ਪੈਂਦਾ। ਹਾਂ। ਠੀਕ। ਹੁਣ ਅਸੀਂ ਹੋਰ 10-12 ਦਿਨ ਨੂੰ ਇਸ ਤੋਂ ਵੀ ਵੱਡੇ ਸਾਈਜ਼ ਦਾ ਜਿਹੜਾ ਨਾ ਉਹ ਵੀ ਅਸੀਂ ਇੰਟਰੋਡਿਊਸ ਕਰਵਾ ਰਹੇ ਹਾਂ। ਖਾਸ ਤੌਰ ਤੇ ਅਸੀਂ ਸਪੈਸ਼ਲਿਸਟ ਹਾਂ ਕਿਉਂਕਿ ਜਾਲੀ ABS ਦੀ ਹੈ। ਹਾਂ। ABS ਨੂੰ ਕ੍ਰੋਮ ਆਮ ਬੰਦਾ ਨਹੀਂ ਕਰ ਸਕਦਾ, ਬਹੁਤ ਤਕਨੀਕ ਹੈ ਇਹਦੀ, ਕਿਉਂਕਿ ਇਹਦੇ ਵੀ ਮਟੀਰੀਅਲ ਬਹੁਤ ਮਹਿੰਗੇ ਹੋ ਗਏ ਨੇ। ਹਾਂ। ਅੱਛਾ ਇਹਦੇ 'ਚ ਇਹਦੇ ਮਟੀਰੀਅਲ 'ਚ ਪਲਾਡੀਅਮ ਇਸਤੇਮਾਲ ਹੁੰਦਾ ਜਿਹੜਾ 12,000 ਰੁਪਏ ਗ੍ਰਾਮ ਹੈ। 12,000 ਰੁਪਏ ਗ੍ਰਾਮ। ਡਿਜ਼ਾਈਨ ਜਿਹੜੇ ਸਾਡੇ ਨੇ ਮਸਲਨ ਤਮਾਮ ਕੰਪਨੀਆਂ ਨੂੰ ਜ਼ਿਆਦਾ ਨੇ, ਲੇਕਿਨ ਉਹ ਡਿਜ਼ਾਈਨਾਂ ਦੀ ਵਜ੍ਹਾ ਤੋਂ ਸਾਨੂੰ ਬੜਾ ਮਸਲਾ ਹੈ ਕਿਉਂਕਿ ਸਪਲਾਈ ਨਹੀਂ ਸਕਦੇ। ਜਦੋਂ ਗਾਹਕ ਆਰਡਰ ਕਰਦੇ ਨੇ ਉਹ ਬਹੁਤ ਸਾਰੇ ਡਿਜ਼ਾਈਨ ਬਣਾਉਣੇ ਜਿਹੜੇ ਨੇ ਉਹ ਸਾਡੇ ਵਾਸਤੇ ਬੜੇ ਮੁਸ਼ਕਲ ਹੁੰਦੇ ਨੇ। ਹਾਂਜੀ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਕੁਛ ਡਿਜ਼ਾਈਨ ਬੰਦ ਕਰ ਦਈਏ, ਲੇਕਿਨ ਸਾਡੇ ਜਿਹੜੇ ਕਸਟਮਰ ਨੇ ਉਹ ਆਉਂਦੇ ਨੇ ਨਹੀਂ ਸਾਨੂੰ ਜ਼ਰੂਰਤ ਹੈ। ਕਈ ਜਿਹੜੇ ਅਸੀਂ ਬੰਦ ਵੀ ਹੁਣ ਕੱਲ੍ਹ ਦਾ ਮੈਂ ਦੱਸਣਾ ਕਿ ਮੁਲਤਾਨ ਦੇ ਸਾਡੇ ਕੋਈ ਡੀਲਰ ਨੇ ਸਾਡਾ ਉਹ ਡਿਜ਼ਾਈਨ ਬੰਦ ਕੀਤਾ। ਉਹਨੇ ਕਿਹਾ ਕਿ ਜੀ ਮੈਨੂੰ ਕਈ 100 ਚਾਹੀਦਾ। ਮੈਂ ਕਿਹਾ ਅੱਛਾ ਜੀ ਫਿਰ ਠੀਕ ਹੈ ਤੁਹਾਨੂੰ ਬਣਾ ਕੇ ਦੇ ਦਿੰਦੇ ਹਾਂ। ਹਾਂਜੀ ਅਸੀਂ ਬੰਦ ਕਰਨਾ ਚਾਹੀਏ ਤੇ ਕਰ ਨਹੀਂ ਸਕਦੇ। ਹਾਂ ਕਿਉਂਕਿ ਉਹ ਸਪਲਾਈ ਜਿਹੜੀ ਹੈ ਨਾ ਫਿਰ ਤੁਹਾਨੂੰ ਪਤਾ ਕੋਈ ਥੋੜ੍ਹੇ ਡਿਜ਼ਾਈਨ ਹੋਣ ਉਹਦੀ ਸਪਲਾਈ ਆਸਾਨ ਹੁੰਦੀ ਹੈ। ਹਾਂਜੀ ਜ਼ਿਆਦਾ ਹੋਣ ਤੇ ਬੜਾ ਮੁਸ਼ਕਲ ਹੁੰਦਾ ਹੈ। ਇੱਕ ਗਾਹਕ ਕੇ ਉਹ ਪੂਰੀ ਕੈਟਲੌਗ ਦਾ ਹੀ ਆਰਡਰ ਦੇ ਦੇਵੇ ਸਾਨੂੰ 2-2 ਪੀਸ ਦੇ ਦਿਓ ਜੀ, ਤਾਂ ਉਹ ਫਿਰ ਐਡੀ ਛੇਤੀ ਨਹੀਂ ਜਾਣਾ। ਇੱਕ ਤਾਂ ਡਾਕਟਰ ਸਾਹਿਬ ਅਸੀਂ ਮਸਲਨ ਇਹਦੇ ਤਮਾਮ ਜਿਹੜੇ ਪਾਰਟਸ ਨੇ ਨਾ ਤੁਸੀਂ ਜਾ ਕੇ ਵਿਜ਼ਿਟ ਕੀਤਾ ਹੋਏਗਾ ਕਿ ਸਾਡੇ ਕੋਲ ਇੰਜੈਕਸ਼ਨ ਮਸ਼ੀਨਾਂ ਜਿਹੜੀਆਂ ਨੇ ਜੀ ਔਰ ਤਮਾਮ ਜਿਹੜੀਆਂ ਮਸ਼ੀਨਾਂ ਨੇ ਉਹ ਜਾਪਾਨੀ ਨੇ ਜੀ ਔਰ ਬਹੁਤ ਕੁਆਲਿਟੀ ਦੀਆਂ ਮਸ਼ੀਨਾਂ ਨੇ ਅਤੇ ਤਮਾਮ ਜਿਤਨਾ ਵੀ ਮਾਲ ਅਸੀਂ ਖੁਦ ਕਰਨੇ ਆ। ਵਾਹ। ਆਪ ਮਸ਼ੀਨਾਂ ਬਾਹਰੋਂ ਨਹੀਂ ਅਸੀਂ ਕੋਈ ਸਪੇਅਰ ਪਾਰਟ ਖਰੀਦਦੇ ਜਾਂ ਕੋਈ ਚੀਜ਼ ਪੇਚ ਹੋ ਗਿਆ ਹਾਂਜੀ ਓਰਿੰਗ ਹੋ ਗਏ ਵਗੈਰਾ ਉਹ ਵੀ ਅਸੀਂ ਬਹੁਤ ਆਲਾ ਕੰਪਨੀ ਕੋਲ ਇਹਦੀ ਜਿਹੜੀ ਸੀਲਾਂ ਨੇ ਜਿਹਨਾਂ ਰਿੰਗਾਂ ਨੇ ਸੀਲਾਂ ਨੇ ਨਾ ਮੁਖਤਲਿਫ ਕਿਸਮ ਦੀਆਂ ਸੀਲਾਂ ਨੇ ਜਾਲੀਆਂ ਨੇ ਰਬੜ ਦਾ ਬੜਾ ਇਹਦੇ ਵਿੱਚ ਇਸਤੇਮਾਲ ਹੈ ਉਹ ਵੀ ਅਸੀਂ ਹਾਈ ਕੁਆਲਿਟੀ ਦਾ। ਵਾਹ। ਹਾਂ ਉਹ ਲੋ ਕੁਆਲਿਟੀ ਦਾ ਨਹੀਂ ਇਸਤੇਮਾਲ ਕਰਦੇ ਔਰ ਬਕਾਇਦਾ ਟੈਸਟ ਕਰਨੇ ਆ। ਵਾਹ। ਦੂਸਰੇ ਨੰਬਰ 'ਤੇ ਇਸ ਤੋਂ ਬਾਅਦ ਫਿਰ ਹੁਣ ਅਸੀਂ 3-4 ਸਾਲ ਤੋਂ PVD ਕੋਟਿੰਗ ਮਸ਼ੀਨ ਲਾਈ ਹੈ ਅਸੀਂ ਜੀ ਹਾਂਜੀ ਜਿਹਨੂੰ ਆਉਂਦੇ ਹਾਂ ਕਿ ਜੀ ਗੋਲਡ ਕਰਨੇ ਆ ਅਸੀਂ ਜੀ ਹਾਂਜੀ ਬੇਸ਼ੱਕ ਹੀ ਇਹ PVD ਹੈ ਹਾਂਜੀ ਕਿ ਇਹ ਜਿਹੜਾ PVD ਜਿਹੜਾ ਵੇ ਇਹ ਮਸਲ ਉਹਨਾਂ ਨੇ ਕਿ ਇਹ ਮਸਲ ਆਮ ਲੋਕ ਸਮਝਦੇ ਨੇ ਕਿ ਇਹ ਗੋਲਡ ਹੈ। ਇਹ ਗੋਲਡ ਨਹੀਂ ਹੈ। ਹਾਂਜੀ ਇਹ ਗੋਲਡ ਉੱਤੇ ਡਿਪੋਜ਼ਿਟ ਹੋਇਆ ਇਹ ਗੋਲਡ ਉਸ ਤਰ੍ਹਾਂ ਹੀ ਹੈ ਬਿਲਕੁਲ। ਇਹ ਮਸ਼ੀਨ ਜਿਹੜੀ ਸਾਡੇ ਕੋਲ ਪਲਾਂਟ ਜਿਹੜਾ ਇਹ ਲੇਟੈਸਟ ਪਲਾਂਟ ਹੈ ਤਾਂ ਬਹੁਤ ਕੀਮਤੀ ਹੈ ਡਾਕਟਰ। ਔਰ ਤੁਸੀਂ ਮੰਨਦੇ ਨਹੀਂ ਹੋਣਾ ਕਿ ਅਸੀਂ ਤਜਰਬਾਤ 'ਤੇ ਨਾ ਜਦੋਂ ਚੈਨੀ ਵੀ ਸਾਡੇ ਕੋਲੋਂ ਬੜੀ ਦੇਰ ਰਹੇ ਨੇ ਜੀ ਇਹਦੇ ਐਕਸਪੀਰੀਅੰਸ 'ਤੇ ਤਕਰੀਬਨ 1 ਕਰੋੜ ਰੁਪਏ ਦਾ ਨੁਕਸਾਨ ਕੀਤਾ ਹੋਣਾ ਸੀ। ਯਾਨੀ ਅਸੀਂ ਇਹਦੇ 'ਚ ਜਦੋਂ ਮਾਲ ਲਾਉਂਦੇ ਸਾਂ ਹਾਂਜੀ ਮੈਚਿੰਗ ਕਰਨੇ ਸਾਂ ਅਤੇ ਉਹ ਫਿਰ ਉਹ ਮੈਚਿੰਗ ਸਹੀ ਨਹੀਂ ਹੋਈ ਅਤੇ ਉਹ ਰਿਜੈਕਟ ਹੋ ਗਿਆ। ਹਾਂਜੀ ਫਿਰ ਪਹਿਲਾਂ 8 ਪੀਸ ਲਾਏ ਉਹਦੀ ਮੈਚਿੰਗ ਕੀਤੀ ਉਹ ਸੈੱਟ ਹੋਏ। ਫਿਰ ਜਦੋਂ 400 ਪੀਸ ਲਾਉਣਾ ਫਿਰ ਉਹਦੀ ਮੈਚਿੰਗ ਖਰਾਬ ਹੋਈ। ਜਦੋਂ 400 ਪੀਸ ਰਿਜੈਕਟ ਹੋਣਾ ਹੈ ਜੀ ਅਤੇ ਉਹ ਕਿੰਨਾ ਕੁ ਪੈਸਾ ਜ਼ਾਇਆ ਹੋਇਆ ਹੈ। ਹਾਂਜੀ 80 ਲੱਖ ਜਾਂ 70 ਲੱਖ ਦਾ ਕਰੋੜ ਦੇ ਕਰੀਬ ਜਿਹੜਾ ਨਾ ਇਹ ਨੁਕਸਾਨ ਹੋਇਆ ਹੋਣਾ। ਅਤੇ ਹੁਣ ਅਸੀਂ ਉਹਦੇ ਪੂਰੇ ਐਕਸਪਰਟ ਅੱਲਾ ਦੇ ਫਜ਼ਲ ਨਾਲ ਸ਼ੁਕਰ ਅਲਹਮਦੁਲਿਲਾ ਯਾਨੀ ਚੈਨੀਆਂ ਨੇ ਸਾਨੂੰ ਸਿਖਾਇਆ ਔਰ ਸਾਡੇ ਦੋ ਉਹਨਾਂ ਕੋਲੋਂ ਕੰਪਨੀ ਕੋਲੋਂ ਔਰ ਤਜਰਬੇ ਵੀ ਕੀਤੇ। ਅਸੀਂ ਮਸਲਨ ਇਹਦੇ 'ਤੇ ਮਸਲਨ ਬਰਸ਼ ਕਰਨੇ ਆ ਗੋਲਡ ABS ਗੋਲਡ ਕਰਨੇ ਆ ਸਟੇਨਲੈਸ ਸਟੀਲ ਗੋਲਡ ਕਰ ਲੈਂਦੇ ਹਾਂ ਮਸਲਨ ਹਰ ਕਿਸਮ ਦਾ ਗੋਲਡ ਕਰ ਲੈਂਦੇ ਹਾਂ। ਔਰ ਇਹ ਮਸ਼ੀਨ ਜਿਹੜੀ ਹੈ ਇਹ ਮਸ਼ੀਨ ਉਹ ਵੇ ਜਿਹੜੀ ਮੋਬਾਈਲਾਂ ਦੇ ਪਿੱਛੇ ਨਹੀਂ ਕਲਰ ਹੋਇਆ ਹੁੰਦਾ ਇਹ ਬਿਲਕੁਲ ਉਹੀ ਮਸ਼ੀਨ ਹੈ ਔਰ ਇਹ ਬੜੀ ਲਾਈਫ ਹੈ। ਇਹਦਾ ਗੋਲਡ ਹੈ ਇਹ ਕ੍ਰੋਮ ਨਾਲੋਂ 2 ਟਾਈਮ 3 ਟਾਈਮ ਇਹਦੀ ਜ਼ਿਆਦਾ ਲਾਈਫ ਹੈ। ਵਾਹ। ਤੁਸੀਂ ਦੇਖੋ ਕਿ ਜਿਹੜੇ ਮੋਬਾਈਲਾਂ ਦੇ ਕਦੀ ਖਰਾਬ ਹੁੰਦੇ ਜੇ ਕਲਰ ਨਹੀਂ ਹਾਲੇ ਹੱਥ ਵੀ ਲੱਗਦਾ ਸਾਰਾ ਕੁਝ ਲੱਗਦਾ। ਅਤੇ ਇਹ ਸਾਨੂੰ ਤਕਰੀਬਨ ਮੇਰੇ ਖਿਆਲ 4 ਸਾਲ ਹੋ ਗਏ ਨੇ ਅਤੇ ਸਾਨੂੰ ਬਿਲਕੁਲ ਕਿਸੇ ਗੋਲਡ ਦੀ ਸ਼ਿਕਾਇਤ ਨਹੀਂ ਆਈ ਤੱਕ। ਵਾਹ। ਗੋਲਡ ਪਲੇਟਡ ਜਿੰਨੇ ਸੈੱਟ ਨੇ ਮਾਸ਼ਾਅੱਲਾ ਲਾਈਫ ਟਾਈਮ। ਹਾਂਜੀ
ਲਾਈਫ ਟਾਈਮ ਤੇ ਨਹੀਂ ਅਸੀਂ ਕਹਿ ਸਕਦੇ ਜੀ 10 15 20 ਸਾਲ ਔਰ ਡਿਪੈਂਡ ਕਰਦਾ ਹੈ ਕਿ ਇੱਕ ਹੋਰ ਬਹੁਤ ਜ਼ਰੂਰੀ ਹੈ ਸਾਡੀ ਪ੍ਰੋਡਕਟ ਜਿਹੜੀ ਹੈ ਹਾਂਜੀ ਮਾਸ਼ਾਅੱਲਾ ਮਸਲਨ ਬਹੁਤ ਸਾਰੇ ਟੈਸਟਿੰਗ ਚੋਂ ਗੁਜ਼ਰ ਕੇ ਆਉਂਦੀ ਹੈ ਜੀ ਔਰ ਮੇਰਾ ਖਿਆਲ ਹੈ ਇਸ ਤੋਂ ਜ਼ਿਆਦਾ ਬੰਦਾ ਟੈਸਟ ਕਰ ਨਹੀਂ ਸਕਦਾ ਜਿੰਨਾ ਕੁ ਅਸੀਂ ਕਰਨਾ ਆਪਣੇ ਲੋਕੀ ਸਭ ਤੋਂ ਪਹਿਲਾਂ ਆਪਣੇ ਕਸਟਮਰ ਨਾਲ ਗੁਜ਼ਾਰਿਸ਼ ਹੈ ਆਪਣੇ ਡੀਲਰਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਆਪਣੇ ਕਸਟਮਰ ਨੂੰ ਕਹਿਣ ਹਾਲਾਂਕਿ ਅਸੀਂ ਇਹਦੇ 'ਚ ਮਸਲਨ ਜਿਹੜਾ ਵੀ ਇੰਸਟਰਕਸ਼ਨ ਵੀ ਪਾਈਆਂ ਨੇ ਹਦਾਇਤ ਵੀ ਪਾਈਆਂ ਨੇ ਕਿ ਕਰੋ ਜਿਹੜਾ ਬੰਦਾ ਮਸਲਨ ਫਿਟਿੰਗ ਲਾਉਂਦਾ ਜੀ ਜ਼ਰੂਰੀ ਹੈ ਕਿ ਉਹ ਇਹਦੀ ਸਫਾਈ ਰੱਖੇ ਠੀਕ ਹਾਂਜੀ ਔਰ ਇਹਨੂੰ ਐਲਕਲਾਈਨ ਨਾਲ ਸਾਫ਼ ਕਰੇ ਏਸਡ ਨਾਲ ਨਾ ਕਰੇ ਅੱਛਾ ਯਾਨੀ ਤੇਜ਼ਾਬ ਨਾਲ ਨਹੀਂ ਕਰਨਾ ਐਲਕਲੀ ਹੋਵੇ ਯਾਨੀ ਐਲਕਲੀ ਕੀ ਹੈ ਮਸਲਨ ਸਾਬਣ ਹੈ ਵਾਸ਼ਿੰਗ ਪਾਊਡਰ ਹੈ ਦੂਸਰਾ ਜਿਹੜਾ ਮਰਜ਼ੀ ਐਲਕਲੀ ਹੋਵੇ ਹਾਂਜੀ ਉਹਦੇ ਨਾਲ ਸਾਫ਼ ਕਰ ਲੈ ਕੁਛ ਤੇ ਜੇ ਬਹੁਤ ਅੱਛਾ ਰੱਖਣਾ ਤੇ 1 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਘਰ ਪਾਲਿਸ਼ ਮਾਰ ਲਵੇ ਹਾਂ ਬਸ ਫਿਰ ਤੁਸੀਂ ਸਮਝੋ ਕਿ ਇਹਦੀ ਲਾਈਫ ਇਹ ਸਦਾ ਬਹਾਰ ਹੀ ਰਹੇਗਾ ਵਾਹ ਇਹ 10 ਸਾਲ ਬਾਅਦ ਵੀ 15 ਸਾਲ ਬਾਅਦ ਵੀ ਇਸ ਤਰ੍ਹਾਂ ਹੀ ਹੋਵੇਗਾ ਜਿਵੇਂ ਹੁਣ ਲਾਇਆ ਵਾਹ ਕੋਈ ਫਰਕ ਨਹੀਂ ਪਏਗਾ ਕਿਉਂਕਿ ਸਾਡੇ ਘਰਾਂ 'ਚ ਲੱਗੇ ਨੇ ਅਸੀਂ ਇਸ ਤਰ੍ਹਾਂ ਦੀ ਉਹਦੀ ਕੇਅਰ ਕਰਨੇ ਆ 10 ਸਾਲ ਬਾਅਦ ਤੁਸੀਂ ਮੇਰੇ ਘਰ ਦੇ ਪੀਸ ਦੇਖੋ ਤੇ ਤੁਸੀਂ ਆਖਣਾ ਤੁਸੀਂ ਹੁਣੇ ਲਾਇਆ ਤੇ ਮੈਂ ਆਖਿਆ ਡਾਕਟਰ ਸਾਹਿਬ ਮੈਨੂੰ ਤਾਂ 10 ਸਾਲ ਹੋ ਗਏ ਜੇ ਲੱਗੇ ਹਾਂ ਫਰਕ ਨਹੀਂ ਪੈਂਦਾ ਇਹ ਬਹੁਤ ਆਲਾ ਚੀਜ਼ ਹੈ ਇਹਨੂੰ ਕੋਈ ਬਹੁਤ ਹੀ ਇਹ ਸਾਡੇ ਕੋਲ ਲਾਏਗਾ ਤਾਂ ਫੇਰ ਖਰਾਬ ਹੋਏਗਾ ਉਂਝ ਨਹੀਂ ਹੋ ਸਕਦਾ ਔਰ ਇਹ ਮਸਲਨ ਇਹਦੀ ਕਿਉਂਕਿ ਅਸੀਂ ਨਿਰਾ ਚੀਜ਼ ਇਹਦੀ ਥਿਕਨੈਸ ਵੀ ਵੇਖਨੇ ਆ ਇਹਦੀ ਹਾਰਡਨੈਸ ਵੀ ਡਾਕਟਰ ਸਾਹਿਬ ਦੇਖਨੇ ਆ ਅਸੀਂ ਇਹ ਹਾਰਡ ਕਿੰਨਾ ਹੈ ਜਿਤਨਾ ਹਾਰਡ ਹੋਏਗਾ ਨਾ ਉਨੀ ਲਾਈਫ ਜ਼ਿਆਦਾ ਹੋਏਗੀ ਕਿਉਂਕਿ ਘਿਸੇਗਾ ਘੱਟ ਹਾਂ ਅਗਰ ਇਹ ਸਾਫਟ ਹੋਏਗਾ ਕ੍ਰੋਮ ਨਰਮ ਹੋਏਗਾ ਤੇ ਉਹ ਘਿਸੇਗਾ ਅਗਰ ਹਾਰਡਨੈਸ ਅਸੀਂ ਬੜਾ ਆਪਣੇ ਜਦੋਂ ਟੈਸਟ ਕਰਨੇ ਆ ਕਿ ਹਾਰਡਨੈਸ ਦਾ ਮਿਆਰ ਪੂਰਾ ਰਹੇ ਤਾਂ ਕਿ ਹਾਰਡਨੈਸ ਜਦੋਂ ਹੋਏਗੀ ਤੇ ਇਹਦੀ ਫਿਰ ਲਾਈਫ ਬਹੁਤ ਜ਼ਿਆਦਾ ਹੋ ਜਾਂਦੀ ਹੈ ਹੋਰ ਜ਼ਿੰਦਗੀ ਬਚ ਜਾਂਦੀ ਤੇ ਬਾਕੀ ਬੀਬੀਆਂ ਜਿਹੜੀਆਂ ਨੇ ਮਸਲਨ ਖਾਸ ਤੌਰ ਤੇ ਸ਼ਿਕਾਇਤਾਂ ਸਾਨੂੰ ਬੜੀਆਂ ਹੁੰਦੀਆਂ ਨੇ ਜੀ ਉਹ ਜਿਹੜਾ ਵੀ ਟਾਇਲਟ ਸ਼ਾਵਰ ਹੈ ਜੀ ਜੀ ਉਹਦੀਆਂ ਚੇਨਾਂ ਤਰੋੜ ਛੱਡਦੀਆਂ ਨੇ ਉਹ ਨਾਲ ਫੜ ਕੇ ਮਸਲਨ ਉਹ ਵੀ ਕੰਮ ਕਰ ਲਿਆ ਉਹ ਵੀ ਕੰਮ ਕਰ ਲਿਆ ਤੇ ਲੇਕਿਨ ਉਹ ਤਾਂ ਉਹਨਾਂ ਦਾ ਆਪਣਾ ਮਸਲਾ ਹੈ ਨਾ ਹਾਂਜੀ ਤੇ ਕੁਛ ਜਿਹੜੇ ਨੇ ਉਹ ਟਾਇਲਟ ਵਾਲਾ ਗਲਤੀ ਦੇ ਨਾਲ ਉਹ ਵਿਚਾਰੇ ਕੰਮ ਕਰਨੇ ਲਈ ਕੀ ਪਤਾ ਹੈ ਕੀ ਹੈ ਤੇ ਹੈ ਕੀ ਹਾਂਜੀ ਉਹ ਜਿਹੜੀਆਂ ਨੇ ਉਹ ਕਿਸੇ ਨੂੰ ਲਾ ਛੱਡਦੀਆਂ ਨੇ ਉੱਤੇ ਉਹ ਜਿਹੜਾ ਹਾਰਪਿਕ ਵਗੈਰਾ ਕੀ ਆਂਦੇ ਜੀ ਉਹਨੂੰ ਪਤਾ ਹਾਂਜੀ ਹਾਂਜੀ ਉਹਦੇ ਵਿੱਚ ਹੁੰਦਾ ਏਸਡ ਹੁੰਦਾ ਹਾਂਜੀ ਉਹ ਏਸਡ ਛੂ ਗਿਆ ਤੇ ਨੇ ਉਹ ਖਰਾਬ ਹੋ ਗਿਆ ਹਾਂ ਏਸਡ ਲੱਗੇ ਵੀ ਨਾ ਇੱਕ ਵਾਰੀ ਏਸਡ ਲਾ ਦਿਓ ਨਾ ਚਮਕ ਖਤਮ ਹੋ ਜਾਏ ਹਾਂ ਲਵੇ ਭਾਵੇਂ ਨਾ ਚਮਕ ਖਤਮ ਹੋ ਜਾਏ ਇਹ ਰਿਆਸਤ ਬਹੁਤ ਜ਼ਰੂਰੀ ਹੈ ਅੱਗੇ ਆ ਜਾਓ ਕਿ ਅਸੀਂ ਹੁਣ ਰੀਸੈਂਟਲੀ ਲੇਟੈਸਟ ਜਿਹੜਾ PVD ਦਾ ਜਿਹੜੀ ਮੈਂ ਗੱਲ ਕਰ ਰਿਹਾ ਸੀ ਜੀ ਮਸਲਨ ਇਹ ਜਿਹੜਾ ਅਸੀਂ ਪਲਾਂਟ ਲਾਇਆ ਹੋਵੇ ਇਹ ਜਦੀਦ ਪਲਾਂਟ ਲਾਇਆ ਜੀ ਔਰ ਖ਼ਾਸ ਤੌਰ ਤੇ ਇਹਦੇ 'ਚ ਮੈਂ ਮੇਰੇ ਦੋਸਤ ਸਨ ਉਹ ਵੀ ਬੜਾ ਜਾਣਨ ਵਾਲੇ ਸਨ ਕਿ ਇਹਦੇ 'ਚ ਅਸੀਂ ਖ਼ਾਸ ਤੌਰ ਤੇ ਜਿਹੜੇ ਐਕਸਟਰਾ ਪੰਪ ਡਾਕਟਰ ਸਾਹਿਬ ਲਵਾਏ ਨੇ ਨਾ ਆਮ ਜਿਹੜੀ ਮਸ਼ੀਨ ਨੇ ਕਿਉਂਕਿ ਵੈਕਮ ਕਰਦੀ ਹੈ ਤੁਹਾਨੂੰ ਪਤਾ ਕੀ ਹੈ ਨਹੀਂ ਮੈਂ ਤੁਹਾਨੂੰ ਇਹਦੇ ਅੰਦਰ ਪਹਿਲੇ ਵੈਕਮ ਹੁੰਦਾ ਅੱਛਾ ਜੀ ਵੈਕਮ ਅਸੀਂ ਕਰਨੇ ਆ ਕਿ ਜਿੱਥੇ ਆਕਸੀਜਨ ਖਤਮ ਹੋ ਜਾਂਦੀ ਹੈ ਹਵਾ ਨਹੀਂ ਰਹਿੰਦੀ ਇਹਦੇ ਅੰਦਰ ਉਹ ਮਾਹੌਲ ਪੈਦਾ ਹੁੰਦਾ ਜਿਹੜਾ ਮਸਲਨ ਖਲਾ 'ਚ ਹੁੰਦਾ ਨਾ ਜ਼ਮੀਨ ਦੇ ਮਦਾਰ 'ਚੋਂ ਨਿਕਲ ਜਾਓ ਨਾ ਤੇ ਖਲਾ 'ਚ ਹੁੰਦਾ ਨਾ ਤੁਸੀਂ ਵੇਖੋ ਕਿ ਉਹ ਜਦੋਂ ਬਾਰਿਸ਼ ਹੁੰਦੀ ਉੱਥੇ ਪੀਂਗ ਪੈਂਦੀ ਹੈ ਨਾ 7 ਰੰਗ ਦੀ ਹਾਂ ਜੀ ਉਹ ਗੈਸਾਂ ਜਦੋਂ ਮਿਲਦੀਆਂ ਨੇ ਉਹਦੀ ਪੀਂਗ ਹੈ ਇਹ ਸੇਮ ਇਹਦਾ ਚੈਂਬਰ ਜਿਹੜਾ ਨਾ ਮਸ਼ੀਨ ਦਾ ਉਹ ਉਹੀ ਮਾਹੌਲ ਪੈਦਾ ਕਰਦਾ ਅੱਛਾ ਰੇਨਬੋ ਕਰਦਾ ਲੇਕਿਨ ਕਲਰ ਲੈਣ ਵਾਸਤੇ ਅਸੀਂ ਕਿਹੜਾ ਕਲਰ ਲੈਣਾ ਉਹਨੇ ਮਸਲਨ ਆਕਸੀਜਨ ਨਾਈਟ੍ਰੋਜਨ ਐਸੀਟੇਟ ਮਸਲਨ ਮੁxtਲਿਫ ਜਿਹੜੀਆਂ ਗੈਸਾਂ ਨੇ ਨਾ ਉਹ ਹਿਸਾਬ ਨਾਲ ਜਿਸ ਵਕਤ ਵੈਕਮ ਹੋ ਜਾਂਦਾ ਤੇ ਫਿਰ ਉਹ ਜਿਹੜੀ ਇਹਦੀ ਟਾਰਗੇਟ ਜਦੋਂ ਫਾਇਰ ਕਰਦੇ ਨੇ ਨਾ ਇਹਦੇ ਉੱਤੇ ਜਿਹੜਾ ਚੜ੍ਹਦਾ ਨਾ ਇਹ ਟਾਈਟੈਨੀਅਮ ਚੜ੍ਹਦਾ ਸਾਡੇ ਕੋਲ ਜਿਹੜੇ ਨੇ ਮਸਲਨ ਤੁਹਾਨੂੰ ਮੈਂ ਦਿਖਾਵਾਂਗਾ ਕਿ ਟਾਰਗੇਟ ਜਿਹਨੂੰ ਅਸੀਂ ਟਾਰਗੇਟ ਕਹਿੰਦੇ ਆ ਜਿਹੜੇ ਮਸਲਨ ਕਰੰਟ ਦੇ ਨਾਲ ਧੂਆਂ ਬਣ ਕੇ ਖੁਰ ਕੇ ਡਿਪੋਜ਼ਿਟ ਹੁੰਦੇ ਨੇ ਉਹਦੇ ਔਰ ਫਿਟਿੰਗ ਦੇ ਉੱਤੇ ਜਿਹੜਾ ਅੰਦਰ ਮਾਲ ਲੱਗਾ ਹੁੰਦਾ ਉਹ ਤੇ ਜਦੋਂ ਚੜ੍ਹਦੇ ਨੇ ਤੇ ਕਲਰ ਜਿਹੜੀਆਂ ਨੇ ਉਹ ਗੈਸਾਂ ਬਣਾਉਂਦੀਆਂ ਹਾਂ
ਉਹ ਫਿਰ ਇਹਦੀ ਰੇਸ਼ੋ ਵੇਖ ਕੇ ਅਸੀਂ ਕਿਹੜੀ ਗੈਸ ਕਿਹੜੇ ਕਲਰ ਵਾਸਤੇ, ਗੋਲਡ ਵਾਸਤੇ ਇਹ ਗੈਸ ਕਰਨੀ ਹੈ ਜੀ, ਬਲੈਕ ਵਾਸਤੇ ਇਹ ਕਰਨੀ ਹੈ, ਦੂਜੇ ਵਾਸਤੇ ਇਹ ਕਰਨੀ ਹੈ, ਉਹਦੀ ਰੇਸ਼ੋ ਦੇ ਨਾਲ ਨਾ ਇਹਦੇ ਫਿਰ ਕਲਰ ਬਣਦੇ ਨੇ। ਔਰ ਇਹ ਟਾਈਟੈਨੀਅਮ ਜਿਹੜੇ ਇੰਜੀਨੀਅਰ ਲੋਕ ਨੇ ਜਾਂ ਜਿਹੜੇ ਸਾਡੇ ਸ਼ੋਬੇ ਦੇ ਲੋਕ ਨੇ ਉਹਨਾਂ ਨੂੰ ਪਤਾ ਕਿ ਟਾਈਟੈਨੀਅਮ ਕਿੰਨਾ ਕੁ ਹਾਰਡ ਹੈ। ਤੁਸੀਂ ਸਮਝੋ ਕਿ ਇਹ ਇਹਦੇ 'ਤੇ ਟਾਈਟੈਨੀਅਮ ਚੜਿਆ। ਇਸ ਵਾਸਤੇ ਇਹ ਜਿਹੜਾ ਵੇ ਇਹਦੀ ਲਾਈਫ ਜਿਹੜੀ ਹੈ ਨਾ ਇਹਦੇ ਨਾਲੋਂ 3-4 ਗੁਣਾ ਜ਼ਿਆਦਾ ਹੈ। ਅਤੇ ਜਿਸ ਤਰ੍ਹਾਂ ਦੇਖ ਲਓ ਮੋਬਾਈਲ ਖ਼ਰਾਬ ਹੀ ਨਹੀਂ ਹੁੰਦਾ। ਇਹ ਬੈਕ ਸਾਈਡ ਜੀ ਮੋਬਾਈਲਾਂ ਦੀ ਜਿਹੜੀ ਹੈ। ਇਸੇ ਤਰ੍ਹਾਂ ਇਹ ਜਿਹੜੀ ਜਿਊਲਰੀ ਨਹੀਂ ਬਣਦੀ ਆਰਟੀਫਿਸ਼ੀਅਲ ਜਿਊਲਰੀ ਜੀ ਉਹ ਵੀ ਇਸੇ ਮਸ਼ੀਨ 'ਤੇ ਬਣਦੀ ਹੈ। ਵਾਹ ਵਾਹ। ਉਹ ਕੀ ਕਰਦੇ ਨੇ ਕਿ ਸੇਮ ਇਹ ਗੋਲਡ ਪਹਿਲਾਂ ਕਰਦੇ ਨੇ। ਜਿਸ ਤਰ੍ਹਾਂ ਇਸ ਮਸ਼ੀਨ ਨੂੰ ਟਾਰਗੇਟ ਲੱਗੇ ਨੇ ਨਾ ਟਾਈਟੈਨੀਅਮ ਦੇ, ਅਤੇ ਇੱਕ ਟਾਰਗੇਟ ਜਿਹੜਾ ਨਾ ਪਿਓਰ ਗੋਲਡ ਦਾ ਲਾਉਂਦੇ ਨੇ। ਵਾਹ। ਮਸਲਨ ਜਿਸ ਵਕਤ ਉਹ ਆਪਣਾ ਉੱਤੇ ਚੜ੍ਹ ਜਾਂਦਾ, ਡਿਪੋਜ਼ਿਟ ਹੋ ਜਾਂਦਾ ਟਾਈਟੈਨੀਅਮ, ਗੋਲਡ ਹੋ ਜਾਂਦਾ ਜਿਸ ਤਰ੍ਹਾਂ, ਫਿਰ ਪਿਓਰ ਗੋਲਡ ਜਿਹੜਾ ਨਾ ਉਹ ਅੱਧੇ ਮਿੰਟ ਵਾਸਤੇ 5 ਸਕਿੰਟ ਵਾਸਤੇ ਨਾ ਉਹ ਪਿਓਰ ਗੋਲਡ ਉੱਤੇ ਚੜ੍ਹਦਾ। ਉਹ ਫਿਰ ਉਹਦਾ ਜਿਹੜੀ ਮਸਲਨ ਰੰਗਤ ਨਾ ਉਹ ਫਿਰ ਉਹ 24 ਕੈਰਟ ਵਾਲੀ ਹੋਏਗੀ। ਵਾਹ। ਗੋਲਡ ਵਾਲੀ ਹੋਏਗੀ। ਜਦੋਂ ਸਾਨੂੰ ਐਕਸਪੀਰੀਅੰਸ ਹੋਇਆ, ਸਾਨੂੰ ਅੱਜ ਤੱਕ ਕਦੀ ਸ਼ਿਕਾਇਤ ਨਹੀਂ ਗੋਲਡ ਦੀ। ਅੱਜ ਕਈ ਸਾਲ ਹੋ ਗਏ ਨੇ ਔਰ ਬਿਹਤਰੀਨ ਮਸਲ। ਔਰ ਫਿਰ ਸਭ ਤੋਂ ਇਹਦੇ 'ਚ ਜਿਹੜਾ ਮੁਸ਼ਕਲ ਕੰਮ ਹੈ ਨਾ ਇਹਦਾ ਸ਼ੇਡ ਬਣਾਉਣਾ। ਵਾਹ। ਤੁਸੀਂ ਦੇਖੋ ਮਸਲਨ ਚਾਈਨਾ ਦਾ ਮਾਲ ਆ ਰਿਹਾ, ਦੂਜਾ ਕੋ ਆ ਰਿਹਾ, ਜਾ ਕੇ ਮੁਸਲਿਮ ਸ਼ਾਵਰ ਹੋਰ ਸ਼ੇਡ ਹੈ ਜੀ, ਬਾਤ ਦਾ ਹੋਰ ਸ਼ੇਡ ਹੈ, ਬੇਸਨ ਦਾ ਫਰਕ ਹੋਏਗਾ ਸ਼ੇਡ 'ਚ, ਸ਼ਾਵਰ ਦਾ ਹੋਰ ਸ਼ੇਡ ਹੈ। ਤੁਸੀਂ ਸਾਡੀ ਪ੍ਰੋਡਕਟ ਦੇਖੋ ਤੇ ਤੁਹਾਨੂੰ ਮਹਿਸੂਸ ਨਹੀਂ ਹੋਏਗਾ ਕਿ ਸ਼ੇਡ ਦਾ ਫਰਕ ਹੈ। ਵਾਹ। ਕਿਉਂਕਿ ਉਹ ਬਰਾਸ ਹੈ, ABS ਜਿਹੜਾ ਟਾਇਲਟ ਸ਼ਾਵਰ ਹੈ ਉਹ ਵੇ ABS ਦਾ, ਉਹ ਬਰਾਸ ਦਾ। ਹਾਂਜੀ, ਇਹਨਾਂ ਦੀ ਸਾਰਿਆਂ ਦਾ ਇੱਕ ਮੈਚਿੰਗ ਕਰਨਾ ਜਿਹੜਾ ਨਾ ਇਹ ਇਹਦਾ ਕਾਰਜ ਹੈ। ਇੱਕ ਟੋਨ ਦਾ ਇੱਕ ਟੋਨ ਬਣਾਉਣੀ ਚਾਹੀਦੀ ਹੈ। ਕੋਸ਼ਿਸ਼ ਤੇ 100% ਤਾਂ ਨਹੀਂ ਹੋ ਸਕਦੀ, 100% ਨਹੀਂ ਹੋ ਸਕਦੀ, 90% 95%। ਯਾਨੀ ਆਮ ਅੱਖ ਜਿਹੜੀ ਨਾ ਆਮ ਬੰਦਾ ਉਹਨੂੰ ਦੇਖ ਨਹੀਂ ਸਕਦਾ ਕਿ ਜੇ ਫਰਕ। ਹਰ ਬੰਦਾ ਡਿਫਰੈਂਸ਼ੀਏਟ ਨਹੀਂ ਕਰ ਸਕਦਾ ਉਹਦੇ 'ਚ ਫਰਕ ਜਿਹੜਾ ਉਹ ਕੋਈ ਤੁਹਾਡੇ ਵਰਗਾ ਆਪ ਜਿਹੜਾ ਇੰਜੀਨੀਅਰ ਹੈ ਉਹਨੂੰ ਪਤਾ ਲੱਗ ਜਾਂਦਾ। ਆਮ ਬੰਦਾ ਨਹੀਂ ਪਤਾ ਲੱਗ ਸਕਦਾ। ਆਮ ਪਹਿਲੀ ਨਜ਼ਰ 'ਚ ਦੇਖ ਕੇ ਕਿ ਬਈ ਇਹ 'ਚ ਕੋਈ ਫਰਕ ਹੋਏਗਾ ਉਹ ਨਹੀਂ ਫਰਕ ਦੱਸੇਗਾ। ਅਤੇ ਆਮ ਜਿਹੜੇ ਲੋਕ ਨੇ ਮਸਲਨ ਚਾਈਨਾ ਦੀਆਂ ਨੇ ਉਹਨਾਂ ਨੇ ਕਿਉਂਕਿ ਬਾਤ ਕਿਸੇ ਹੋਰ ਕੰਪਨੀ ਦਾ ਕੀਤਾ ਹੈ, ਅਤੇ ਜਿਹੜਾ ਟਾਇਲਟ ਸ਼ਾਵਰ ਹੈ ਉਹਦੀ ਚੇਨ ਜਿਹੜੀ ਉਹ ਕਿਸੇ ਹੋਰ ਕੰਪਨੀ ਨੇ ਕੀਤੀ ਹੈ। ਉਹਨਾਂ ਦਾ ਆਪਣਾ ਸ਼ੇਡ ਹੈ, ਉਹਨਾਂ ਦਾ ਆਪਣਾ ਸ਼ੇਡ ਹੈ, ਉਹਨਾਂ ਫੜ ਕੇ ਲਾਉਣਾ ਹੁੰਦਾ। ਅਸੀਂ ਖੁਦ ਤਿਆਰ ਕਰਨੇ, ਅਸੀਂ ਉਹਦੀ ਹਰ ਚੀਜ਼ ਖੁਦ ਬਣਾਉਂਦੇ। ਲੋ ਜੀ ਸਾਹਿਬੋ, ਤੁਸੀਂ ਸਾਡੇ ਪਾਕਿਸਤਾਨ ਦੇ ਮੁਮਤਾਜ਼ ਸਨਅਤਕਾਰ ਅਤੇ ਗੁਜਰਾਂਵਾਲਾ ਦੇ ਵੀ ਬੜੇ ਮਾਰੂਫ ਸੋਨੈਕਸ ਗਰੁੱਪ ਦੇ ਚੇਅਰਮੈਨ ਜਨਾਬ ਬਾਬੂ ਅਨਾਇਤ ਕਾਦਰੀ ਸਾਹਿਬ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਉਹਨਾਂ ਦੀਆਂ ਪ੍ਰੋਡਕਟਸ ਜਿਹੜੀਆਂ ਨੇ ਕੀ ਰਮੂਜ਼ ਨੇ, ਕੀ ਟੈਕਨੀਕਲਿਟੀਜ਼ ਨੇ ਉਹਦੇ ਵਿੱਚ, ਹਰ ਗੱਲ ਤੁਹਾਨੂੰ ਆਪ ਚੇਅਰਮੈਨ ਸਾਹਿਬ ਨੇ ਨਿਖੇੜ ਕੇ ਦੱਸੀ ਕਿ ਕੁਆਲਿਟੀ ਕੰਟਰੋਲ ਦੇ ਉੱਤੇ ਕਿਸ ਕਦਰ ਤਵੱਜੋ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਫੈਕਟਰੀ ਦੇ ਜਿੰਨੇ ਵੀ ਸ਼ੋਭਾ ਜਾਤ ਨੇ ਉਹਨਾਂ ਦੇ ਵਿੱਚ ਕਿਸ ਕਦਰ ਇੰਟਰਨੈਸ਼ਨਲ ਕੁਆਲਿਟੀ ਨੂੰ ਮੇਨਟੇਨ ਰੱਖਿਆ ਜਾਂਦਾ ਹੈ। ਅਤੇ ਫਿਰ ਅੱਲਾਹ ਪਾਕ ਦੇ ਕਰਮ ਦੇ ਨਾਲ ਪਾਕਿਸਤਾਨ ਪੂਰੇ ਦੇ ਵਿੱਚ ਵੀ ਅਤੇ ਬੈਰੂਨ ਮਮਾਲਿਕ ਦੇ ਵਿੱਚ ਵੀ ਪਾਕਿਸਤਾਨ ਦਾ ਨਾਂ ਰੋਸ਼ਨ ਕਰਦੀਆਂ ਨੇ ਇਹ ਸੋਨੈਕਸ ਦੀਆਂ ਮਸਨੂਆਤ। ਮੈਨੂੰ ਯਕੀਨ ਹੈ ਕਿ ਤੁਸੀਂ ਬੜਾ ਫਖਰ ਕਰ ਰਹੇ ਹੋਵੋਗੇ ਇਸ ਗੱਲ ਦੇ ਉੱਤੇ ਕਿ ਸਾਡੇ ਪਿਆਰੇ ਦੇਸ਼ ਦੇ ਵਿੱਚ ਅਲਹਮਦੁਲਿਲਾ ਕਿਸ ਕਦਰ ਮਾਇਆਰੀ ਔਰ ਕਿਸ ਕਦਰ ਪਾਏਦਾਰ ਮਸਨੂਆਤ ਤਿਆਰ ਕੀਤੀਆਂ ਜਾਂਦੀਆਂ ਨੇ। ਸਾਹਿਬੋ, ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ।
ਚੱਲ